ਤੇ ਸਾਥੋਂ ਵੈਰੀ ਵੇਲੇ ਆਣ ਖੋਇਆ ਸਾਡਾ ਅੰਮ੍ਰਿਤਸਰ ਲੁਧਿਆਣਾ ਹੈ, ਸਾਡੇ ਪਾਸੇ ਪਾਕਿਸਤਾਨ ਆਏ। ਪੰਜਾ ਸਾਹਿਬ ਨਾਲੇ ਨਨਕਾਣਾ ਹੈ ਤੇ ਵੰਡ ਵੇਲੇ ਦੇ ਸਭ ਜ਼ਖਮਾਂ ਤੇ ਆਪਾਂ ਰਲ ਮਿਲ ਫਾਹੇ ਰੱਖਾਂਗੇ। ਆਪਣੀ ਬੋਲੀ ਛੱਡਦੇ ਜਾ ਰਹੇ ਹਾਂ, ਆਪਣੇ ਬਜ਼ੁਰਗਾਂ ਦਾ ਇਹਤਰਾਮ ਛੱਡਦੇ ਜਾ ਰਹੇ ਹਾਂ। ਸਾਨੂੰ ਚਾਹੀਦਾ ਕਿ ਅਸੀਂ ਆਪਣੀ ਬੋਲੀ ਦੇ ਨਾਲ ਜੁੜੀਏ। ਜਿੱਡੀ ਵਸਤ ਜਿੱਡੀ ਤਹਿਜ਼ੀਬ ਸਾਡੀ ਬੋਲੀ ਦੇ ਵਿੱਚ ਹੈ, ਸਾਡੇ ਇਹਨਾਂ ਬਜ਼ੁਰਗਾਂ ਦੇ ਕੋਲ ਹੈ, ਮੇਰਾ ਖਿਆਲ ਹੈ ਕਿ ਦੁਨੀਆ ਤੇ ਕਿਸੇ ਵੀ ਮਾਸ਼ਰੇ 'ਚ ਜਾਂ ਕਿਸੇ ਵੀ ਕੌਮ ਕੋਲੇ ਕੋਈ ਨਹੀਂ। ਸਾਨੂੰ ਇਹ ਚਾਹੀਦਾ ਕਿ ਸਾਡੇ ਘਰਾਂ ਦੇ ਵਿੱਚ ਅਗਰ ਇਹੋ ਜਿਹੇ ਬਜ਼ੁਰਗ ਬੈਠੇ ਨੇ ਅੱਜ ਵੀ, ਉਹ ਸਾਡੇ ਵਾਸਤੇ ਅਨਮੋਲ ਨਗੀਨੇ ਨੇ, ਸਾਨੂੰ ਉਹਨਾਂ ਦੇ ਕੋਲੇ ਬਹਿਣਾ ਚਾਹੀਦਾ। ਉਧਰ ਬੈਠੇ ਸੀ ਤੇ ਬਾਬਾ ਗੁੱਸੇ ਹੋ ਗਿਆ, ਕਹਿੰਦਾ ਮੈਨੂੰ ਕਿਸੇ ਨੇ ਪੁੱਛਿਆ ਹੀ ਨਹੀਂ। ਕਹਿੰਦਾ ਜਿਹੜੀਆਂ ਗੱਲਾਂ ਮੈਨੂੰ ਪਤਾ ਕਿਸੇ ਨੂੰ ਪਤਾ ਹੀ ਕੋਈ ਨਹੀਂ। ਸੁਣੋ ਬਾਬਾ ਕੀ ਕਹਿਣ ਡਿਆ। ਮੈਂ ਫਿਰਦਾ ਹੀ ਉਧਰ ਆ। ਤੁਸੀਂ ਫਿਰਦੇ ਉਧਰ ਰਹੇ ਹੋ? ਮਹੀਨਾ ਨਾਨਕਾ ਕੋਲੇ ਰਹਿਣਾ। ਕਿਹੜਾ ਪਿੰਡ ਸੀ? ਇੱਧਰ ਮੇਰਾ ਸੀਗਾ ਕਾੜੇ ਦੇ ਕੋਲ ਸਤਾਚਾ ਕਹਾਣੀ ਵਾਲਾ। ਅੱਛਾ। ਉਧਰ ਲੁਹਾਰਾ ਵੱਡਾ ਬੰਦਾ ਮੋਗੇ ਦੇ ਕੋਲੇ। ਮੋਗੇ ਦੇ ਕੋਲੇ ਉਹ ਨਾਨਕਿਆਂ ਦਾ ਜਾਂਦੀ ਸੀ, ਕਿਲੇ ਦੀ ਖੁੱਲੀ ਐ ਚੜ੍ਹਦੇ ਨਹੀਂ ਜਾਣਾ, ਲੈਂਦੇ ਨਹੀਂ ਜਾਣਾ, ਪਤਾ ਕੋਈ ਜਾਂਦੀ ਸੀ ਉਦੋਂ। ਅੱਛਾ। ਜੇ ਕਿਸੇ ਬੰਦੇ ਨੂੰ ਪਤਾ ਤੇ ਉਹ ਵੀ ਮੈਨੂੰ ਕਹਿ ਸਕਦਾ ਵੀ ਝੂਠ ਮਾਰਦਾ। 90 ਸਾਲ ਦੇ ਨੇ ਇਹ ਬਾਬੇ ਦੀ ਉਮਰ ਵੀ 90 ਸਾਲ ਹੈ। ਇੱਥੇ ਕੋਈ ਬਾਬਾ 90 ਤੋਂ ਘੱਟ ਨਹੀਂ। 90 ਤੋਂ ਘੱਟ ਲੱਗਦਾ ਕਰੋਨਾ ਇੱਧਰ ਨਹੀਂ ਸੀ ਆਇਆ। ਹੁਣ ਜਾ ਕੇ ਛੱਡੋ ਬਾਬੇ ਤੁਰ ਜਾ ਹੋਈ ਉਹਨੂੰ ਪਤਾ ਲੱਗ ਗਿਆ। ਆ ਗਿਆ ਨਹੀਂ ਫੜਨਾ ਵੇਲਾ ਉਹਦਾ 17 ਕਿੰਨੇ ਬਿਲਕੁਲ ਵੀ ਨਹੀਂ ਫੜ ਵਕਾਰ। ਹਾਂ ਉਹ ਕਾਬੂ ਆ ਗਏ। ਲੈ ਵੀ ਚੋਰੀ ਤੈਨੂੰ ਕਿਹਨੇ ਕਿਹਾ ਜਦੋਂ ਨਾ ਬਿਆਨਾ ਫਾੜੇ ਕੋ 50 ਰੁਪਏ। ਹੈਗਾ ਅਗਲੇ। ਠੀਕ ਹੈ। ਇਹ ਚੂਚਾ ਫੜਿਆ ਮੈਂ ਆਪੀ। ਹਾਂ। ਇਹ ਮੁੰਡਾ ਕਹਿੰਦਾ ਆਪਣੀ ਮਿਹਨਤ ਬਿਆਨਾ ਵਾਪਸ ਫੜ। ਮੈਂ ਕਿਹਾ ਮੈਂ ਤੇਰੇ ਕੋਲ ਲਿਆ 10 ਲੱਖ ਰੁਪਏ ਦਾ। ਠੀਕ ਹੈ, ਤੂੰ ਮੈਨੂੰ 2500 ਰੁਪਇਆ ਵਾਪਸ ਦੇ ਦੇ ਤੇ ਤੂੰ ਲੈ ਲੈ। ਕੁਕਲ ਲੈ ਲੈ 2500 ਦਾ ਲੈ ਲੈ। ਮੈਂ ਤੇਰੇ ਕੋਲ ਜੋ 10 ਲੱਖ ਦਾ ਲਿਆ। ਆਹੋ। ਤੇ ਮੇਰਾ ਦਿਲ ਵੇਖੋ ਕਿੱਡਾ 10 ਲੱਖ ਦਾ ਲੈ ਕੇ ਕਿੰਨਾ ਘਾਟਾ ਪਾਉਂਦਾ ਤੇ ਮੰਨਦਾ ਹੀ ਨਹੀਂ। ਮੰਨਦੇ ਇੰਨਾ ਘਾਟਾ ਕਿਦਾਂ ਕੀ ਹਾਲ ਚਾਲ ਟੁਕੜੇ ਏਡੇ ਮੇਰੇ ਮੂੰਹ 'ਚ ਨਾ ਵਾੜ। ਮੈਂ ਮੋਬਾਈਲ ਨੂੰ ਪੀਏ ਰੱਖ ਮਰੇ। ਅੱਛਾ, ਅਸੀਂ ਜਾ ਰਹੇ ਹਾਂ ਚੀਚਾ ਵਤਨੀ ਜਿਹੜੀ ਤੇ ਸਾਡੇ ਨਾਲ ਜਨਾਬ ਕੀ ਨਾਂ ਚੋਰੀ ਤੇਰਾ? ਨਹੀਂ ਅੰਜਮ ਗਿੱਲ। ਇਧਰੋਂ ਸਟਾਰਟ ਕਰਨਾ ਨਾ। ਅੰਜਮ ਗਿੱਲ, ਹਾਂ, ਅਕਬਰ ਬਾਦਸ਼ਾਹ ਦਾ ਖਲੋਤਾ ਵਾਰਸ ਤੇ ਵਕਾਰ ਭਿੰਡਰ ਸਾਡਾ ਵੀਰ ਸਟਾਰ ਪੰਜਾਬ ਦੀ ਸ਼ਾਨ। ਚੋਰ ਸਾਹਿਬ ਇਧਰ ਮੂੰਹ ਕਰਿਆ ਕਰ ਲੈਣ। ਤੇ ਸਰਦਾਰ ਪਰਮਜੀਤ ਮੰਡੇਰ। ਮੈਨੂੰ ਮੈਂ ਗੱਡੀ ਚਲਾ ਦਿਆ। ਮੈਂ ਕਿਹਾ ਐਡੀ ਫੂਕ ਨਾ ਸ਼ਿਕਾ ਮੈਨੂੰ, ਮੈਂ ਗੱਡੀ ਚਲਾ ਦਿਆ। ਚੱਕਦਾ ਕੋਈ ਨਹੀਂ, ਅੰਜਮ ਦੀ ਹੋਈ ਖਿਲਰੀ ਜਾਏਗੀ ਉੱਥੇ। ਪਿਛਲੇ ਬੰਦੇ ਕੋਲ ਪਈ ਹੈ ਗੱਡੀ। ਕਤਰ ਉਹ ਆਹੋ ਕਤਰ ਨਾ ਕਤਰ ਹਾਂ ਰੇਂਜ ਰੋਵਰ ਇਹਨੇ ਠੋਕੀ ਕਾਹਦੇ ਚ ਮਾਰੀ? ਡਾਲੇ ਦੇ। ਉਹਨੇ ਕਿਹਾ ਚਲਾ ਕੇ ਚੈੱਕ ਕਰ। ਆਂਦਾ ਹੁਣੇ ਕਰਦੇ ਆ। ਡਾਲੇ ਦੇ ਵਿੱਚ ਉਦੋਂ ਨਾਲ ਹੀ ਠੋਕੀ। ਜਦੋਂ ਉੱਥੋਂ ਨਿਕਲਣ ਲੱਗੇ ਕਤਰ ਤੋਂ ਵਾਪਸੀ ਤੇ ਓਏ ਨਾ। ਹਾਂ, ਅਸੀਂ ਜਾ ਰਹੇ ਹਾਂ ਸਰਕਾਰ ਚੀਚਾ ਵਤਨੀ ਤੇ ਆਹ ਜਿਹੜੀ ਮੋਟਰਵੇ ਬਣੀ ਅੰਜ ਮਾੜੀ ਜਿੱਧਰ ਕੈਮਰਾ ਮਾਰੀ ਵੀ ਇਹਦਾ ਨਾ ਸੁੱਖ ਹੈਗਾ ਸਾਨੂੰ ਨਾ, ਖਾਸ ਕਰਕੇ ਹੋਰਾਂ ਦਾ ਪਤਾ ਨਹੀਂ ਆ, ਮੈਨੂੰ ਤਾਂ ਵਕਾਰ ਨੂੰ ਬੜਾ ਸੁੱਖ ਹੈਗਾ। ਹਾਂਜੀ। ਸਾਡੇ ਦੋਵਾਂ ਦੇ ਡੇਰੇ ਬਿਲਕੁਲ ਮੋਟਰਵੇ ਦੇ ਉੱਤੇ ਆ ਤੇ ਜੀ ਮਲਤਾਨੋਂ ਆਉਣ, ਖਾਨੇਵਾਲ ਆਉਣ, ਜਿੱਧਰੋਂ ਵੀ ਆਉਣ, ਕਰਾਚੀਓਂ ਆਉਣ, ਤੇ ਅਸੀਂ ਰਾਹ ਦੇ ਵਿੱਚ ਆਉਂਦੇ ਆ ਜਾਂਦੇ ਆ ਸਾਨੂੰ ਚੱਕ ਵੀ ਲੈਂਦੇ ਆ, ਉੱਥੇ ਛੱਡ ਵੀ ਦਿੰਦੇ ਆ, ਹੈਨਾ। ਮਿਹਰਬਾਨੀ। ਅਸੀਂ ਇੰਟਰਚੇਂਜ ਤੇ ਪਹੁੰਚ ਗਏ ਆ ਕਮਾਲੀਆ ਰਜਾਣਾ। ਵਕਾਰ ਸਾਹਿਬ ਅੰਜਮ ਗਿੱਲ ਦੀ ਗੱਡੀ ਹੈ ਤੇ ਬੜੇ ਵਕਤਾਂ ਨਾਲ ਉਹਨੇ ਲਈ ਹੈ। ਤੇਰੀ ਮਿਹਰਬਾਨੀ ਕੰਧ ਨਾ ਚੜਾ ਦੀ। ਗੱਡੀ ਦਾ ਬੰਦਾ ਉਹ ਗੱਡੀ ਜਿਹੜੀ ਕੰਧਾਂ ਤੇ ਚੜ ਜਾਂਦੀ। ਬਾਅਦ ਚ ਪਤਾ ਲੱਗਿਆ ਤਾਂ ਐਕਸ ਲਿਖਿਆ ਪਿਆ ਇੱਥੇ। ਆਹੋ ਲੱਗਾ ਡੰਡਾ ਨਾਲ ਬ੍ਰੇਕ। ਤੇਰੀ ਮਿਹਰਬਾਨੀ, ਤੈਨੂੰ ਖੁਦਾ ਦਾ ਨਾਂ ਹੀ। ਕਮਾਲੀਆ ਇੰਟਰਚੇਂਜ ਉਤਰ ਗਏ ਆ। ਜੱਜਾਂ ਵਾਲਾ ਪਿੰਡ ਅੱਗੇ ਜੀ, ਇੱਥੋਂ ਅਸੀਂ ਮੁੜ ਜਾਣਾ ਜੱਜਾਂ ਵਾਲੇ ਨੂੰ ਤੇ ਨਾਲ ਹੀ ਕਮਾਲੀਆ ਤੇ ਚੀਚਾ ਵਤਨੀ। ਪਹੁੰਚ ਗਏ ਆ ਹੁਣ ਪਿੰਡ ਆ ਚੀਚਾ ਵਤਨੀ ਦਾ 110-12L ਤੇ ਇਹ ਪਿੰਡ ਦੀ ਐਂਟਰੈਂਸ ਆ ਤੇ ਇੱਥੇ ਸਰਦਾਰ ਜੀ ਹੋਰਾਂ ਦੇ ਸੱਜਣ ਮਿੱਤਰ ਰਹਿੰਦੇ ਆ। ਅਸੀਂ ਉਹਨਾਂ ਨੂੰ ਮਿਲਣਾ ਆ। ਸਕੂਲ ਬਹੁਤ ਸੋਹਣਾ ਬਣਾਇਆ, ਪੇਂਟਿੰਗ ਬੜੀ ਵਧੀਆ ਕੀਤੀ ਆ ਸਕੂਲ ਦੇ ਬਾਹਰ ਤੇ ਅੰਦਰੋਂ ਵੀ ਦੇਖਣ ਲਾਇਕ ਹੋਊਗਾ ਸਕੂਲ। ਹਾਂ ਓਏ ਅੰਦਰੋਂ ਵੀ ਸੋਹਣਾ। ਆ ਨਾਲ ਗਰਾਊਂਡ ਆ ਸਕੂਲ ਦਾ, ਹਨਾ। ਤਿੰਨੇ ਹੀ ਵਲੋਗਰ ਪੁੱਤ। ਚੌਥਾ ਤੂੰ ਤਿਆਰ ਹੋਣ ਵਾਲਾ ਹੁਣ ਤੇ ਤੈਨੂੰ ਤਿਆਰ ਕਰਨਾ ਹੁਣ ਚੌਥੇ ਨੂੰ। ਨਹੀਂ ਇਹ ਤਾਂ ਡਰਾਈਵਿੰਗ ਕਰਨ ਦੇ ਇਹਨਾਂ ਚਾਹੀਦਾ, ਗੱਡੀ ਚਲਾਉਣੇ ਤਾਂ ਫੇਰ ਵਲੌਗਿੰਗ ਕਰਨ ਦੇ। ਫਿਰ ਵਲੌਗਿੰਗ ਕਰਨ ਦੇ ਵਕਾਰ ਐਲੀਗੇਸ਼ਨ ਆ ਗਿਆ। ਕੀ ਕਹਿੰਦਾ
ਉਹ ਕਹਿੰਦਾ ਜਿਹੜਾ ਡਰਾਈਵਿੰਗ ਕਰਨ ਦਾ ਮੁੰਡਾ ਉਹਨੂੰ ਚਾਹੀਦਾ ਕਿ ਉਹ ਗੱਡੀ ਚਲਾਵੇ ਗਾਹਾਂ ਮੈਂ ਤਾਂ ਹੀ ਫੜ ਲੈਣੀ ਇਹਨੂੰ ਫਿਰ ਗਾਹਾਂ ਬਲੌਗ ਤੁਸੀਂ ਬਣਾਉਣਾ ਫੜ ਲੈਦਾ ਹਾਂਜੀ ਤੁਸੀਂ ਫੜ ਲਿਓ ਯਾਰ ਤੂੰ ਕਾਹਨੂੰ ਡਰਨ ਡਿਆ ਅਸੀਂ ਪੂਰਾ ਰਾਹ ਬਹਿ ਗਿਆ ਇਹਦੇ ਨਾਲ ਇਹ ਇਦਾਂ ਹੀ ਕਰਦਾ ਆ ਇਹਨੂੰ ਥੱਲੇ ਲਾ ਦੋ ਯਾਰ ਪਿੰਡ ਖਾਸਾ ਵਧੀਆ ਹੈ ਨਾ ਭਾਜੀ ਪਹਿਲੇ ਹੁੰਦਾ ਸੀ ਆ ਦੁਕਾਨਾਂ ਹਨਾ ਤੇ ਜੇਬੀ ਲੋ ਜੀ ਪਿੰਡ ਵਿੱਚ ਆਪਾਂ ਐਂਟਰ ਹੋ ਗਏ ਆ ਤੇ ਦੇਖ ਲਿਓ ਤੁਸੀਂ ਬਜ਼ੁਰਗ ਖੜੇ ਨੇ ਹਾਂ ਵੇਟ ਕਰ ਰਹੇ ਨੇ ਸਵਾਗਤ ਕਰਨ ਵਾਸਤੇ ਆਹ ਬੜੀ ਯਾਰ ਦੋਸਤ ਆ ਵੀਡੀਓ ਚਲਾ ਲੋ ਜੀ ਪਿੰਡ ਆਪਾਂ ਪਹੁੰਚ ਆਏ ਆ ਤੇ ਨਹੀਂ ਠੀਕ ਹੈ ਅਰੇ ਵੀਡੀਓ ਬਣਾ ਮੈਨੂੰ ਨਹੀਂ ਬਣਾਉਣੀ ਇਹਦੇ ਛੋੜੇ ਬਾਬਾ ਜੀ ਬਾਬਾ ਜੀ ਜਾਓ ਬਾਬਾ ਇੱਧਰ ਪਾਓ ਬਾਬਾ ਜੀ ਮੋਬਾਈਲ ਨਹੀਂ ਮੈਂ ਕਹਿ ਰਿਹਾ ਜੀ ਆਖਰੀ ਹਾਰ ਦੀ ਬਾਬੇ ਦੇ ਕੋਲੋਂ ਮੈਨੂੰ ਪਤਾ ਵਾਹ ਵਾਹ ਚਲੋ ਜੀ ਮਾਸ਼ਾਅੱਲਾ ਬਹੁਤ ਚੰਗਾ ਲੱਗਾ ਬਹੁਤ ਪਿਆਰਾ ਤੁਸੀਂ ਵੇਖ ਸਕਦੇ ਹੋ ਕਿ ਸਰਦਾਰ ਜੀ ਹੋਰਾਂ ਨੂੰ ਲੈ ਕੇ ਆ ਰਹੇ ਨੇ ਬਾਬਾ ਜੀ ਆ ਇਹ ਭਾਈ ਪਰਮਜੀਤ ਦੇ ਪਿਛੋਕੜ ਜਿਹੜੇ ਪਿੰਡ ਚੋਂ ਇਹ ਰਹਿੰਦੇ ਆ ਉਸ ਹਾਂ ਉਸ ਪਿੰਡ ਚੋਂ ਇਹ ਉੱਠ ਕੇ ਆਏ ਅਸੀਂ ਚੀਚਾ ਵਤਨੀ ਪਹੁੰਚੇ ਹਾਂ 110 12L ਪਿੰਡ ਦੇ ਵਿੱਚ ਜਿਵੇਂ ਤੁਸੀਂ ਵੇਖਿਆ ਅਸੀਂ ਅੰਦਰ ਆਏ ਹਾਂ ਗੇਟੋ ਸਾਡਾ ਬੜਾ ਸੋਹਣਾ ਸਵਾਗਤ ਕੀਤਾ ਪਿੰਡ ਵਾਲਿਆਂ ਨੇ ਬੜਾ ਪਿਆਰ ਕੀਤਾ ਸਾਡੇ ਨਾਲ ਸਾਡੇ ਵੀਰ ਪਰਮਜੀਤ ਸਿੰਘ ਚੜ੍ਹਦੇ ਪੰਜਾਬ ਤੋਂ ਸੀ ਜੋ ਇਸ ਸਮੇਂ USA ਵਸੇ ਹੋਏ ਨੇ USA ਵਸੇ ਹੋਏ ਨੇ ਤੇ ਇੱਥੇ ਜਿਹੜੇ ਬਜ਼ੁਰਗਾਂ ਨੂੰ ਉਹ ਮਿਲਣ ਆਏ ਨੇ ਸਪੈਸ਼ਲੀ ਉਹ ਬਜ਼ੁਰਗ ਇਹਨਾਂ ਦੇ ਉਸ ਪਿੰਡ ਚੋਂ ਕੋਥੜਾ ਕਲਾਂ ਜ਼ਿਲ੍ਹਾ ਜਲੰਧਰ ਉੱਥੋਂ ਉੱਠ ਕੇ ਇੱਥੇ ਆਏ ਨੇ ਬਲਕਿ ਕਹਿੰਦੇ ਨੇ ਕਿ ਓਵਰਆਲ ਸਾਰਾ ਪਿੰਡ ਜਿਹੜਾ ਹੈ ਜਲੰਧਰ ਦੇ ਵਿੱਚੋਂ ਉੱਠ ਕੇ ਆਇਆ 110 12L ਚੀਚਾ ਵਤਨੀ ਅਸੀਂ ਇੱਥੇ ਆਏ ਹਾਂ ਬੜਾ ਮਾਣ ਸਨਮਾਨ ਕੀਤਾ ਬੜਾ ਪਿਆਰ ਕੀਤਾ ਇਹ ਬਜ਼ੁਰਗ ਉੱਧਰੋਂ ਆਏ ਨੇ ਵੀਰ ਪਰਮਜੀਤ ਹੁਣੀ ਜਾਂ ਉਹਨਾਂ ਦੀ ਫੈਮਿਲੀ ਜਾਂ ਉਹਨਾਂ ਦੇ ਲਾਗੇ ਤੇ ਚੋਂ ਇੱਥੋਂ ਕੋਈ ਵੀ ਉੱਠ ਕੇ ਨਹੀਂ ਗਿਆ ਸਿਰਫ ਉਹ ਇਸ ਖਿੱਚ ਦੇ ਵਿੱਚ ਇੱਥੇ ਪੁੱਜੇ ਨੇ ਕਿ ਜੀ ਇਹ ਸਾਡੇ ਪਿੰਡ ਤੋਂ ਇੱਥੇ ਆਏ ਸੀ ਇਹ ਪਿਆਰ ਇਹ ਪ੍ਰੇਮਤਾ ਇਹ ਮਿੱਤਰਤਾ ਜਿਹੜੀ ਆ ਸਾਨੂੰ ਕਿਸੇ ਵੀ ਹੋਰ ਮਾਸ਼ਰੇ ਦੇ ਵਿੱਚ ਵੇਖਣ ਨੂੰ ਨਹੀਂ ਲੱਭਦੀ ਜੋ ਸਾਡੇ ਪੰਜਾਬੀਆਂ ਦੇ ਵਿੱਚ ਆ ਜੋ ਸਾਡੇ ਪੰਜਾਬ ਦੇ ਵਿੱਚ ਆ ਉਹ ਸਿਆਣੇ ਕਹਿੰਦੇ ਨੇ ਕਿ ਕਿਹੜੀ ਵੰਡ ਦੀ ਗੱਲ ਤੁਸੀਂ ਕਰਦੇ ਹੋ ਵੰਡ ਹੋਈ ਤਾਂ ਬਸ ਪੰਜਾਬ ਦੀ ਆ ਰਾਵੀ ਜੇਹਲਮ ਸਤਲੁਜ ਬਿਆਸ ਵੰਡੇ ਵੰਡ ਹੋਈ ਫਿਰ ਚੰਦਰੇ ਚਨਾਬ ਦੀ ਆ ਤੇ ਜਿਹੜਾ ਕਾਲਜ ਉੱਪਰ ਲੱਗਾ ਹੈ ਉਸ ਜ਼ਖਮ ਬਾਰੇ ਤੁਹਾਨੂੰ ਕੀ ਦੱਸੀਏ ਆਓ ਜੱਫੀਆਂ ਪਾ ਕੇ ਰੋ ਲਈਏ ਆਓ ਇਕੱਠਿਆਂ ਬਹਿ ਕੇ ਅੱਜ ਹੱਸੀਏ ਤੇ ਸਾਥੋਂ ਵੈਰੀ ਵੇਲੇ ਆਣ ਖੋਇਆ ਸਾਡਾ ਅੰਮ੍ਰਿਤਸਰ ਲੁਧਿਆਣਾ ਹੈ ਸਾਡੇ ਪਾਸੇ ਪਾਕਿਸਤਾਨ ਆਏ ਪੰਜਾ ਸਾਹਿਬ ਨਾਲੇ ਨਨਕਾਣਾ ਹੈ ਤੇ ਵੰਡ ਵੇਲੇ ਦੇ ਸਭ ਜ਼ਖਮਾਂ ਤੇ ਆਪਾਂ ਰਲ ਮਿਲ ਫਾਹੇ ਰੱਖਾਂਗੇ ਹੁਣ ਕੌਡੀ ਰਾਹੀਂ ਪਾਰਸ ਜੀ ਆਪਾਂ ਸਵਾਦ ਪ੍ਰੀਤ ਦੇ ਚੱਖਾਂਗੇ ਹੁਣ ਕੌਡੀ ਰਾਹੀਂ ਪਾਰਸ ਜੀ ਇਹ ਕੌਡੀ ਦੇ ਇੱਕ ਕਮੈਂਟੇਟਰ ਨੇ ਬਹੁਤ ਵਧੀਆ ਇਜਾਜ਼ ਪਾਰਸ ਸਾਹਿਬ ਉਹਨਾਂ ਦੀ ਲਿਖੀ ਹੋਈ ਨਜ਼ਮ ਦੇ ਵਿੱਚੋਂ ਇੱਕ ਬੰਦ ਤੁਹਾਨੂੰ ਮੈਂ ਟੋਟਾ ਜਿਹੜਾ ਤੁਹਾਨੂੰ ਸੁਣਾਇਆ ਇਹਦੇ ਵਿੱਚ ਦੁਖਾਂਤ ਹੈ ਪੰਜਾਬ ਦਾ ਨੋਹ ਹੈ ਪੰਜਾਬ ਦੀ ਕੁਰਲਾਟ ਹੈ ਇਹਦੇ ਵਿੱਚ ਕਿ ਵੰਡ ਸਿਰਫ ਔਰ ਸਿਰਫ ਪੰਜਾਬ ਦੀ ਹੋਈ ਸੀ ਔਰ ਅੱਜ ਵੀ ਪੰਜਾਬ ਦੀਆਂ ਰੂਹਾਂ ਜਿਹੜੀਆਂ 47 ਸਮੇਂ ਵਿਛੜੀਆਂ ਸੀ ਅੱਜ ਮਿਲ ਰਹੀਆਂ ਨੇ ਜਾਂ ਸਾਡੇ ਵਰਗੇ ਨੌਜਵਾਨ ਜਿਹੜੇ ਇਹਨਾਂ ਬਜ਼ੁਰਗਾਂ ਦੇ ਕੋਲੇ ਬੈਠੇ ਨੇ ਜਿਹਨਾਂ ਇਹਨਾਂ ਬਜ਼ੁਰਗਾਂ ਦੀਆਂ ਅੱਖਾਂ ਦੇ ਵਿੱਚ ਉਹ 47 ਦਾ ਸੰਤਾਪ ਵੇਖਿਆ ਉਹ ਲਹੂ ਦੇ ਹੰਝੂ ਵੇਖੇ ਨੇ ਉਹ ਅੱਜ ਇਹਨਾਂ ਨੂੰ ਲੈ ਕੇ ਗਾਏ ਬਗਾਏ ਉਹਨਾਂ ਨੂੰ ਮਿਲਦੇ ਪਏ ਨੇ ਜਾਂ ਧੰਨਵਾਦ ਸੋਸ਼ਲ ਮੀਡੀਆ ਦਾ ਕਿ ਸੋਸ਼ਲ ਮੀਡੀਆ ਰਾਹੀਂ ਉਹਨਾਂ ਨੂੰ ਮਿਲਾਉਂਦੇ ਪਏ ਨੇ ਤਾਂ ਸਾਨੂੰ ਬਹੁਤ ਚੰਗਾ ਲੱਗਿਆ ਆਪਾਂ ਉੱਥੇ ਚੱਲਨੇ ਆ ਬਜ਼ੁਰਗਾਂ ਨਾਲ ਗੱਲਬਾਤ ਸਾਂਝੀ ਕਰਨੇ ਆ ਤੁਹਾਨੂੰ ਗੱਲ ਦੱਸਨੇ ਆ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਲਾਮ ਅਲੈਕਮ ਮੈਂ ਆਪਣੇ ਬਾਬਾ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ ਸਾਡੇ ਬਾਬਾ ਜੀ ਅਬਦੁਲ ਰਸ਼ੀਦ ਜਿਹੜੇ ਸਾਡੇ ਚੜ੍ਹਦੇ ਪੰਜਾਬ ਤੋਂ ਖੋਥਣਾ ਕਲਾਂ ਤੋਂ ਹਨ ਇਨੀ ਮੈਨੂੰ ਲੱਗਦਾ 3 ਸਾਲ ਪਹਿਲਾਂ ਵੀਡੀਓ ਪਾਈ ਸੀ ਵੀ ਮੈਂ ਖੋਥਣਾ ਕਲਾਂ ਤੋਂ ਤੇ 1947 ਵਿੱਚ ਆਏ ਸੀ ਕੋਈ ਇੰਟਰਵਿਊ ਵੀ ਦੱਸਦੇ ਵੀ ਜਿੱਥੇ 3 ਦਿਨ ਫਿਰ ਬਜ਼ੁਰਗਾਂ ਨੇ ਰੋਟੀ ਪਾਣੀ ਖਾਣ ਨੂੰ ਦਿੱਤਾ ਉਹ ਸਾਡੇ ਬਜ਼ੁਰਗ ਸਨ ਤੇ ਬਾਅਦ ਨਾਲ ਦੇ ਪਿੰਡ ਦੇ ਲੰਬੜਦਾਰੇ ਛੱਡ ਕੇ ਗਏ ਪਰ ਉਹ ਦੇਖੋ ਅਸੀਂ ਜੋ ਵੀ ਹੋਇਆ ਜਿਹੜਾ ਸਰਕਾਰਾਂ ਨੇ ਕੀਤਾ ਉਹਨੂੰ ਤਾਂ ਮੁੜ ਕੇ ਨਹੀਂ ਲਿਆ ਸਕਦੇ ਸਿਰਫ ਨਾ ਬਾਰਡਰ ਚਲੋ ਦੇਖੋ ਕੀ ਹੁੰਦਾ ਆ ਪਰ ਅਸੀਂ ਦਿਲਾਂ ਜਿਹੜੇ ਦਿਲ ਇੱਕ ਦੂਜੇ ਨੇੜੇ ਲਿਆ ਸਕਦੇ ਹਾਂ ਉਹਦੇ ਵਿੱਚ ਹੋਰ ਤਾਂ ਕੁਛ ਨਹੀਂ ਕਰ ਸਕਦੇ ਪਰ ਇਹਨਾਂ ਵਿੱਚ ਸਾਡੇ ਭਾਈ ਸਾਹਿਬ ਅੰਜਮ ਗਿੱਲ ਜੈਬੀ ਹੰਜਰਾ ਬਕਾਰ ਭਿੰਡਰ ਸਾਡੇ ਨਾਲ ਢਿੱਲੋਂ ਭਾਜੀ ਅੱਜ ਹੈ ਨਹੀਂ ਇੱਥੇ ਅਰਵਿੰਦਰ ਲਵਲੀ ਇਹਨਾਂ ਦੀ ਬੜੀ ਮਿਹਨਤ ਆ ਜਿਹਨੇ ਸਾਨੂੰ ਮਿਲਾਇਆ ਨਹੀਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਵੀ ਆਪਾਂ ਕਦੇ ਮਿਲਾਂਗੇ ਤੇ ਬੰਦੇ ਬਹੁਤੇ ਜਿਹੜੇ ਬਜ਼ੁਰਗ ਆ ਆਪਣੇ ਦਿਲ ਵਿੱਚ ਚੀਜ਼ ਲੈ ਕੇ ਉੱਦੇ ਜਾਂਦੇ ਲੱਗੇ ਜੇ ਅੱਜ ਤੋਂ ਇਹ 40 ਸਾਲ ਪਹਿਲੋਂ ਮੈਨੂੰ ਲੱਗਦਾ ਹੋਇਆ ਹੁੰਦਾ ਤੇ ਸਾਰੇ ਬਜ਼ੁਰਗਾਂ ਨੇ ਆਪਣੇ ਪਿੰਡ ਦੇਖ ਲੈਣੇ ਸੀ ਪਰ ਚਲੋ ਫਿਰ ਵੀ ਜੋ
ਵਾਹਿਗੁਰੂ ਦੀ ਅੱਲਾ ਦੀ ਹੈ ਜਿੰਨਾ ਵੀ ਆ ਚਲੋ ਉਹਦਾ ਸ਼ੁਕਰਾਨਾ ਕਰਦੇ ਆ। ਤੇ ਬਾਕੀ ਇਹਨਾਂ ਭਰਾਵਾਂ ਦੀ ਬਹੁਤ ਆ ਜਿਨ੍ਹਾਂ ਦੀ ਬਦੌਲਤ ਅਸੀਂ ਬੈਠੇ ਆ। ਤੇ ਇਸ ਤੋਂ ਬਾਅਦ ਹੁਣ ਆਪਣੀ ਜੈਬੀ ਹੰਜਰਾ ਜੀ ਹੁਣੇ ਸ਼ੁਰੂ ਕਰਨਗੇ। ਬਹੁਤ ਬਹੁਤ ਤੁਹਾਡਾ ਧੰਨਵਾਦ। ਮੈਂ ਕਿ ਤੁਹਾਡਾ ਸਾਰਿਆਂ ਦਾ ਜਿੱਦਾਂ ਤੁਸੀਂ ਸਾਨੂੰ ਰਿਸਪੈਕਟ ਦਿੰਦੇ ਆ, ਕਦੇ ਵੀ ਅਸੀਂ ਦੇਣ ਨਹੀਂ ਦੇ ਸਕਦੇ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਗੇ। ਇੱਧਰ ਨੂੰ ਕਰ ਲੈ ਚੋਰੀ। ਕੋਈ ਨਹੀਂ ਸਰਦਾਰ ਜੀ ਸਾਡੇ ਕੋਲ ਪੁੱਜੇ ਨੇ। ਆਪਣਾ ਖੋਤੜਾ ਕਲਾਂ ਪਿੰਡ ਹੈ ਇਹਨਾਂ ਦਾ ਪਿੱਛੇ। ਤੇ ਕਦੇ ਉਹ ਬਾਬਾ ਜੀ ਹੋਰਾਂ ਦਾ ਵੀ ਪਿੰਡ ਹੁੰਦਾ ਸੀ, ਲੇਕਿਨ ਉਹ ਕਹਿੰਦਾ ਕਿ ਚਾਨਣ ਅਜੇ ਵੀ ਫੁੱਟਿਆ ਨਹੀਂ, ਰਾਤ ਅਜੇ ਵੀ ਕਾਲੀ ਹੈ। ਸਾਡੇ ਲਈ ਅਜੇ ਵੀ ਸਨ 47 ਹੈ ਕਿ ਪੰਜਾਬੀ ਉਦੋਂ ਤੋਂ ਲੈ ਕੇ ਹੁਣ ਤੱਕ ਸੰਤਾਪ ਹੰਢਾਉਂਦੇ ਪਏ ਨੇ। ਕਈ ਰੂਹਾਂ ਦੁਨੀਆ ਤੋਂ ਟੁਰ ਗਈਆਂ। ਆਪਦੇ ਸਾਡੇ ਬਜ਼ੁਰਗ ਜਿਹੜੇ ਸੀ ਉਹ ਵੀ ਉੱਧਰੋਂ ਆਏ ਸੀ ਤੇ ਅਸੀਂ ਆਪਦੇ ਬਾਬੇ ਕੋਲ ਇੱਕ ਹੀ ਗੱਲ ਸੁਣਦੇ ਹੁੰਦੇ ਸੀ, ਕਹਿੰਦੇ ਹੁੰਦੇ ਸੀ ਕਿ ਮੇਰਾ ਵਤਨ ਮੇਰਾ ਮੱਕਾ ਹੈ, ਕਿ ਮੇਰੀ ਮੰਜੀ ਕਦੇ ਵੀ ਪੈਂਦਾਂ ਜਿਹੜੀਆਂ ਨੇ ਚੜ੍ਹਦੇ ਵਾਲੇ ਪਾਸੇ ਨਹੀਂ ਕਰਨੀਆਂ। ਐਡਾ ਪਿਆਰ ਸੀ ਉਹਨਾਂ ਨੂੰ। ਉਹ ਰੂਹਾਂ ਤੜਫਦੀਆਂ ਸਿੱਕਦੀਆਂ ਚਲੇ ਗਈਆਂ। ਲੇਕਿਨ ਕੁਝ ਰੂਹਾਂ, ਕੁਝ ਇਹੋ ਜਿਹੇ ਬਾਬਾ ਜੀ ਅਬਦੁਲ ਰਸ਼ੀਦ ਵਰਗੇ ਅਨਮੋਲ ਨਗੀਨੇ ਸਾਡੇ ਕੋਲੇ ਅੱਜ ਵੀ ਹੈਗੇ ਨੇ ਕਿ ਜਿਨ੍ਹਾਂ ਆਪਣੇ ਪਿੰਡੇ ਤੇ ਉਹ 47 ਦਾ ਸੰਤਾਪ ਹੰਢਾਇਆ ਤੇ ਉਹ ਸਾਡੇ ਨਾਲ ਆਪਣੇ ਦੁੱਖ ਸੁੱਖ ਸਾਂਝੇ ਕਰਦੇ ਨੇ। ਅਸੀਂ ਇਸ ਜਾਂਦੇ ਦੌਰ 'ਚ ਧੰਨਵਾਦ ਕਰਦੇ ਹਾਂ ਸੋਸ਼ਲ ਮੀਡੀਆ ਦਾ ਕਿ ਸੋਸ਼ਲ ਮੀਡੀਆ ਰਾਹੀਂ ਫੇਸਬੁੱਕ, ਟਿਕਟੋਕ, ਇਹ ਵੋ, ਕਿ ਇਹ ਸਾਰੀਆਂ ਚੀਜ਼ਾਂ ਰਾਹੀਂ ਸਾਨੂੰ ਦੋਹਾਂ ਪੰਜਾਬਾਂ ਨੂੰ ਕਈ ਵਰ੍ਹਿਆਂ ਬਾਅਦ ਦੁਬਾਰਾ ਮਿਲਣੀ ਕਰਨ ਦਾ ਮੌਕਾ ਮਿਲਿਆ। ਸਾਡੇ ਵੱਲੋਂ ਵੀਰਾਂ ਉੱਠ ਕੇ ਵੀਡੀਓ ਪਾਈਆਂ, ਕੋਈ ਉੱਧਰੋਂ ਵੀਰਾਂ ਉੱਠ ਕੇ ਵੀਡੀਓ ਬਣਾਈਆਂ, ਦੱਸਿਆ ਕਿ ਫਲਾਣਾ ਪਿੰਡ ਫਲਾਣੇ ਬਜ਼ੁਰਗ ਦਾ, ਫਲਾਣੀ ਢਾਣੀ ਫਲਾਣੇ ਬਜ਼ੁਰਗ ਦੀ, ਫਲਾਣਾ ਟੱਬਰ, ਜੱਟਾਂ ਦਾ ਟੱਬਰ, ਮੌਲੇ ਦਾ ਟੱਬਰ, ਰਾਈਆਂ ਦਾ ਟੱਬਰ, ਇਸ ਕਰਕੇ ਬਰਾਦਰੀਆਂ ਸਾਰੀਆਂ। ਤਾਂ ਉਹ ਸੋਸ਼ਲ ਮੀਡੀਆ ਦੀ ਬਦੌਲਤ ਅਸੀਂ ਅੱਜ ਇੱਥੇ ਤੱਕ ਪੁੱਜੇ ਹਾਂ ਕਿ ਚਲੋ ਵਿੱਚੋਂ ਸਾਡੇ ਕਈ ਵੀਰਾਂ ਨੇ ਇਹਨਾਂ ਨੂੰ ਬਾਬਿਆਂ ਨੂੰ, ਬਜ਼ੁਰਗਾਂ ਨੂੰ ਇਹਨਾਂ ਦੀਆਂ ਮਿਲਣੀਆਂ ਵੀ ਕਰਾਈਆਂ। ਕਿਸੇ ਦੀ ਮੱਕੇ ਦੇ ਵਿੱਚ ਮਿਲਣੀ ਹੋਈ ਹੈ। ਵੇਖੋ ਨਾ ਕਿ ਜਿਹੜੇ 47 'ਚ ਉਸ ਕਾਲੀ ਰਾਤ 'ਚ ਆਪਣਾ ਸਭ ਕੁਝ ਗਵਾ ਕੇ, ਆਪਣੀਆਂ ਇੱਜ਼ਤਾਂ ਗਵਾ ਕੇ, ਆਪਣੀਆਂ ਜਾਇਦਾਦਾਂ, ਆਪਣੇ ਡੰਗਰ, ਆਪਣੀਆਂ ਹਵੇਲੀਆਂ, ਜ਼ਮੀਨਾਂ, ਪੁਰਖਿਆਂ ਦੀਆਂ ਨਿਸ਼ਾਨੀਆਂ ਛੱਡ ਕੇ ਜਿਹੜੇ ਆਏ ਸੀ, ਰੱਬ ਨੇ ਉਹਨਾਂ ਨੂੰ ਫਿਰ ਦੁਬਾਰਾ ਇੱਕ ਐਸਾ ਮੌਕਾ ਦਿੱਤਾ ਕਿ ਕੁਝ ਐਸੇ ਜੀ ਸਾਡੇ ਕੋਲ ਆਏ ਜਿਹੜੇ ਕਿ ਮੱਕੇ ਦੇ ਵਿੱਚ ਮਿਲੇ ਨੇ, ਜਾ ਕੇ ਮਦੀਨੇ ਦੇ ਵਿੱਚ ਮੁਲਾਕਾਤ ਹੋਈ ਹੈ। ਇਸ ਤੋਂ ਵੱਡਾ ਆਜ਼ਾਦ ਕੋਈ ਨਹੀਂ। ਦੂਸਰੇ ਸਾਡੇ ਪਾਕਿਸਤਾਨ ਦੇ ਵਿੱਚ ਕਰਤਾਰਪੁਰ ਸਾਹਿਬ ਕਈ ਬਜ਼ੁਰਗਾਂ ਦੀ ਮੁਲਾਕਾਤ ਹੋਈ ਹੈ। ਔਰ ਕਈ ਖੁਸ਼ਕਿਸਮਤ ਐਸੇ ਵੀ ਨੇ ਕਿ ਜਿਹੜੇ ਦੁਬਾਰਾ ਆ ਕੇ ਉਹਨਾਂ ਇੱਥੇ ਆਪਣੇ ਪਿੰਡ, ਆਪਣੇ ਦਾਦਿਆਂ ਦੀ ਜੰਮਣ ਭੌਂ ਵੇਖੀ ਹੈ। ਤੇ ਅੱਜ ਅਸੀਂ ਬਾਬਾ ਜੀ ਦੇ ਕੋਲ ਬੈਠੇ ਹਾਂ। ਰਿਸ਼ਤਾ ਸਾਡਾ ਚੜ੍ਹਦੇ ਪੰਜਾਬ ਵਾਲਿਆਂ ਨਾਲ ਸਾਂਝ ਦਾ, ਸਾਡੀ ਮਾਂ ਬੋਲੀ ਦਾ, ਸਾਨੂੰ ਸਾਡੀ ਮਾਂ ਬੋਲੀ ਆਪਸ ਦੇ ਵਿੱਚ ਜੋੜਦੀ ਹੈ। ਸਾਡੀ ਰਹਿਤਲ, ਸਾਡਾ ਵਸੇਬ, ਸਾਡੀਆਂ ਲੋਕ ਕਹਾਣੀਆਂ, ਸਾਡਾ ਕਲਚਰ ਇੱਕ ਹੈ। ਉਹ ਸਾਡੀ ਸਾਂਝ ਹੈ। ਤੇ ਮੇਰਾ ਖਿਆਲ ਹੈ ਕਿ ਖੂਨ ਦੇ ਰਿਸ਼ਤੇ ਤੋਂ ਵੱਧ ਜਿਹੜੀ ਸਾਂਝ ਹੁੰਦੀ ਹੈ ਉਹ ਸਾਸ ਦੀ ਹੁੰਦੀ ਹੈ ਜਾਂ ਮਾਂ ਬੋਲੀ ਦੀ ਹੁੰਦੀ ਹੈ। ਠੀਕ ਹੈ। ਤੇ ਅਸੀਂ ਬਾਬਾ ਜੀ ਦੇ ਕੋਲ ਬੈਠੇ ਹਾਂ। ਬਾਬਾ ਜੀ ਨੂੰ ਪੁੱਛਦੇ ਹਾਂ ਕਿ ਬਾਬਾ ਜੀ ਤੁਹਾਡੇ ਉਸ ਪਿੰਡ 'ਚੋਂ ਆਏ ਨੇ ਸਰਦਾਰ ਜੀ, ਹਾਂਜੀ, ਤੇ ਤੁਹਾਨੂੰ ਕਿਵੇਂ ਲੱਗਦਾ, ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਸਾਡੀ ਬਹੁਤ ਖੁਸ਼ੀ ਹੋਈ ਸਾਨੂੰ, ਬਹੁਤ ਜ਼ਿਆਦਾ। ਹਾਂਜੀ। ਇੱਕ ਵਾਰੀ ਜਦੋਂ ਤੁਸੀਂ ਇਹਨਾਂ ਦਾ ਚਿਹਰਾ ਮੋਹਰਾ ਵੇਖਿਆ ਹੋਏਗਾ, ਤੁਹਾਨੂੰ ਆਪਣਾ ਪਿੰਡ, ਉਹ ਸਾਰਾ ਆਪਣਾ ਰਕਬਾ, ਹਰ ਸ਼ੈ ਇੱਕ ਵਾਰੀ ਸ਼ੀਸ਼ਿਆਂ ਕੋ ਸਾਹਮਣੇ ਆ ਗਈ ਹੋਣੀ। ਸਭ ਰਾਹ ਦਰਖਤ ਖੂਹ ਜਿੱਥੇ ਜਿੱਥੇ ਸੀ ਸਾਰੇ ਉਵੇਂ ਯਾਦ ਆ। ਹਾਂ, ਯਾਦ। ਤੇ ਪਿਛਾਂ ਜਾਣ ਨੂੰ ਮਨ ਕਰਦਾ? ਹਾਂ, ਕਰਦਾ ਬੜਾ। ਹਾਂ, ਕਦੀ ਕੋਸ਼ਿਸ਼ ਕੀਤੀ ਬਾਬਾ ਜੀ ਜਾਣ ਦੀ? ਕੋਸ਼ਿਸ਼ ਨਹੀਂ ਹੋਈ। ਉਂਝ ਕਿ ਵੀਡੀਓ ਕਾਲ ਤੇ ਫੋਟੋਆਂ ਵੇਖੀਆਂ ਆਪਣੇ ਪਿੰਡ ਦੀਆਂ? ਨਹੀਂ, ਫੋਟੋਆਂ ਹੁਣ ਤਾਂ ਨਹੀਂ ਦੇਖੀਆਂ। ਉਦੋਂ ਜਦ ਉੱਧਰ ਹੀ ਸੀ ਉਦੋਂ ਹੀ ਦੇਖੀਆਂ। ਹਾਂ। ਹਾਂਜੀ। ਚਲੋ ਬਾਬਾ ਜੀ, ਰਮਜ਼ਾਨ ਦਾ ਮਹੀਨਾ ਚੱਲ ਰਿਹਾ, ਮੇਰਾ ਖਿਆਲ ਬਜ਼ੁਰਗਾਂ ਦਾ ਰੋਜ਼ਾ ਵੀ ਹੈ ਤੇ ਜ਼ਿਆਦਾ ਨਹੀਂ ਬੋਲ ਸਕਦੇ, ਵੈਸੇ ਵੀ ਉਮਰ ਰਸੀਦਾਂ ਨੇ। ਤੇ ਮੈਂ ਇੱਕ ਵਾਰੀ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰੀ ਕੈਮਰਾ ਮਾਰ ਕੇ ਸਾਰੇ ਵਿਖਾਵੇ ਕਿ ਕਿੱਡਾ ਇਕੱਠ ਹੈ, ਕਿੱਡਾ ਚਾਅ ਆ। ਫੁੱਲ ਸਾਡੇ ਸਾਹਮਣੇ ਪਏ ਨੇ, ਫੁੱਲਾਂ ਨਾਲ ਸਵਾਗਤ ਕੀਤਾ। ਪੂਰੇ ਪਿੰਡ ਨੇ ਜੀ ਆਇਆਂ ਨੂੰ ਆਖਿਆ, ਵੈਲਕਮ ਕੀਤਾ। ਤੇ ਇਸ ਤੋਂ ਵੱਡੀ ਖੁਸ਼ੀ ਕੋਈ ਨਹੀਂ, ਚਾਹ ਕੋਈ ਨਹੀਂ। ਜਿਹੜੀਆਂ ਸਰਕਾਰਾਂ ਨੇ ਸਾਡੇ ਅੰਦਰ ਇੱਕ ਨਫ਼ਰਤਾਂ ਜਿਹੜੀਆਂ ਪਾ ਰੱਖੀਆਂ ਨੇ ਕਿ ਉਹ ਤੁਹਾਡੇ ਦੁਸ਼ਮਣ ਨੇ ਜਾਂ ਅਸੀਂ ਉਹਨਾਂ ਦੇ ਦੁਸ਼ਮਣ ਆ, ਇਹ ਗੱਲ ਗਲਤ ਹੈ। ਅਸੀਂ ਇਸੇ ਚੀਚਾ ਵਤਨੀ ਦੇ ਵਿੱਚ ਬੈਠੇ ਹਾਂ ਤੇ ਨਾਲ ਹੜੱਪਾ ਸਿਵਲਾਈਜੇਸ਼ਨ ਹੈ, ਜਿੱਥੋਂ ਦੀ ਪੰਜਾਬੀ ਬੋਲੀ ਫੋਟ ਹੈ, ਜਿੱਥੋਂ ਦੀ ਅਸੀਂ ਸਾਰੇ ਪੰਜਾਬੀਆਂ ਦੀ ਫੋਟ ਹੈ। ਇਹ 5500 ਸਾਲ, 5000 ਸਾਲ ਪੁਰਾਣੀ ਤਾਰੀਖ ਜਿਹੜੀ ਆ, ਅਸੀਂ ਉਹਦੇ ਕੋਲ ਇਸ ਟਾਈਮ ਬੈਠੇ ਹਾਂ, ਤੇ ਗੜ੍ਹ 'ਚ ਬੈਠੇ ਹਾਂ, ਚੀਚਾ ਵਤਨੀ ਸਾਹੀਵਾਲ ਹੜੱਪਾ ਸਿਵਲਾਈਜੇਸ਼ਨ। ਤੇ ਸਾਡੀ ਬੋਲੀ ਐਡੀ ਪੁਰਾਣੀ ਆ, ਸਾਡੀ ਸਾਂਝ ਐਡੀ ਪੁਰਾਣੀ ਆ। ਸਾਡੇ ਕੋਲੇ ਸਾਡੇ ਬਜ਼ੁਰਗ ਬੁੱਲੇ ਸ਼ਾਹ, ਵਾਰੇ ਸ਼ਾਹ, ਬਾਬਾ ਨਾਨਕ,
ਬਾਬਾ ਫਰੀਦ ਵਰਗੇ ਅਨਮੋਲ ਹੀਰੇ ਨੇ। ਮੈਂ ਚਾਹੁੰਦਾ ਕਿ ਆਪਾਂ ਇਹਨਾਂ ਬਜ਼ੁਰਗਾਂ ਦੇ ਨਾਲ ਨਾਲ ਆਪਣੇ ਉਹਨਾਂ ਰੂਹਾਨੀ ਬਜ਼ੁਰਗਾਂ ਦੇ ਨਾਲ ਵੀ ਜੁੜੀਏ, ਤਾਂ ਕਿ ਸਾਡੇ ਅੰਦਰ ਜਿਹੜੀਆਂ ਕਾਹਲੀਆਂ ਨੇ, ਸਾਡੇ ਅੰਦਰ ਜਿਹੜੇ ਦੁਖਾਂਤ ਨੇ, ਉਹ ਕੁਝ ਮੱਠੇ ਹੋਣ। ਅਸੀਂ ਆਪਣੀ ਬੋਲੀ ਛੱਡਦੇ ਜਾ ਰਹੇ ਹਾਂ, ਆਪਣੇ ਬਜ਼ੁਰਗਾਂ ਦਾ ਇਹਤਰਾਮ ਛੱਡਦੇ ਜਾ ਰਹੇ ਹਾਂ। ਸਾਨੂੰ ਚਾਹੀਦਾ ਕਿ ਅਸੀਂ ਆਪਣੀ ਬੋਲੀ ਦੇ ਨਾਲ ਜੁੜੀਏ। ਜਿੱਡੀ ਵਸਤ, ਜਿੱਡੀ ਤਹਿਜ਼ੀਬ ਸਾਡੀ ਬੋਲੀ ਦੇ ਵਿੱਚ ਹੈ, ਸਾਡੇ ਇਹਨਾਂ ਬਜ਼ੁਰਗਾਂ ਦੇ ਕੋਲ ਹੈ, ਮੇਰਾ ਖਿਆਲ ਹੈ ਕਿ ਦੁਨੀਆ 'ਤੇ ਕਿਸੇ ਵੀ ਮਾਸ਼ਰੇ 'ਚ ਜਾਂ ਕਿਸੇ ਵੀ ਕੌਮ ਕੋਲੇ ਕੋਈ ਨਹੀਂ। ਸਾਨੂੰ ਇਹ ਚਾਹੀਦਾ ਕਿ ਸਾਡੇ ਘਰਾਂ ਦੇ ਵਿੱਚ ਅਗਰ ਇਹੋ ਜਿਹੇ ਬਜ਼ੁਰਗ ਬੈਠੇ ਨੇ ਅੱਜ ਵੀ, ਉਹ ਸਾਡੇ ਵਾਸਤੇ ਅਨਮੋਲ ਨਗੀਨੇ ਨੇ। ਸਾਨੂੰ ਉਹਨਾਂ ਦੇ ਕੋਲੇ ਬਹਿਣਾ ਚਾਹੀਦਾ, ਕਿਉਂਕਿ ਹੋਰ 4 ਸਾਲ ਨੇ। ਇਹ ਦੁਨੀਆ ਦਾ ਅਸੂਲ ਹੈ ਕਿ ਹਰ ਚੀਜ਼ ਦੀ ਐਕਸਪਾਇਰੀ ਡੇਟ ਹੈ। ਆਹ ਮੋਬਾਈਲ ਹੈ ਨਾ, ਇਹਨੇ ਵੀ ਇੱਕ ਦਿਨ ਖਰਾਬ ਹੋਣਾ, ਟੁੱਟਣਾ, ਸੜਨਾ, ਇਹਨੇ ਵੀ ਖਤਮ ਹੋਣਾ। ਇਸੇ ਤਰ੍ਹਾਂ ਇਨਸਾਨ ਹੈ, ਬੰਦੇ ਦੀ ਵੀ ਐਕਸਪਾਇਰੀ ਡੇਟ ਹੈ। 50 ਸਾਲ, 60 ਸਾਲ, 70 ਸਾਲ ਬਾਅਦ ਬੰਦੇ ਨੇ ਵੀ ਦੁਨੀਆ ਤੋਂ ਚਲਿਆ ਜਾਣਾ। ਲੇਕਿਨ ਸਾਡੇ ਕੋਲ ਰੂਹਾਂ ਕਈ ਐਸੀਆਂ ਚਲੀਆਂ ਗਈਆਂ ਨੇ ਜਿਨ੍ਹਾਂ ਨੇ ਸਾਂਝੇ ਪੰਜਾਬ ਦਾ ਸਾਂਝ ਮਾਣਿਆ, ਜਿਨ੍ਹਾਂ ਨੇ ਉਹ ਰੁੱਤਾਂ ਹੰਢਾਈਆਂ ਨੇ, ਉਹ ਰੰਗ ਹੰਢਾਏ ਨੇ। ਕੁਝ ਕੁ ਰੂਹਾਂ ਸਾਡੇ ਕੋਲ ਬਾਕੀ ਨੇ। ਮੈਂ ਤੁਹਾਡੇ ਸਾਰਿਆਂ ਨੂੰ ਵੀ ਕਹੂੰਗਾ ਕਿ ਜਿਨ੍ਹਾਂ ਦੇ ਕੋਲੇ ਵੀ ਉਹ ਬਜ਼ੁਰਗ ਹੈਗੇ ਨੇ, ਮਾਵਾਂ ਨੇ, ਦਾਦੀਆਂ ਨੇ, ਪੜਦਾਦੀਆਂ ਨੇ, ਦਾਦੇ ਨੇ, ਨਾਨੇ ਨੇ, ਤੁਸੀਂ ਉਹਨਾਂ ਦੇ ਕੋਲੇ ਬਵੋ, ਉਹਨਾਂ ਦੀਆਂ ਗੱਲਾਂ ਸੁਣੋ। ਤੁਸੀਂ ਉਹਨਾਂ ਦੇ ਕੋਲੇ ਬਵੋਗੇ, ਉਹਨਾਂ ਦੀਆਂ ਗੱਲਾਂ ਸੁਣੋਗੇ, ਉਹਨਾਂ ਨਾਲ ਗੱਪਸ਼ਪ ਕਰੋਗੇ, ਤਾਂ ਤੁਹਾਡੇ ਅੰਦਰ ਵੀ ਆਪਣੀ ਧਰਤੀ ਨੂੰ ਲੈ ਕੇ, ਆਪਣੇ ਪਿਛੋਕੜ ਨੂੰ ਲੈ ਕੇ ਇੱਕ ਜੁੜਤ ਜਿਹੜੀ ਆ ਉਹ ਬਣੇਗੀ। ਬਾਕੀ ਉਧਰ ਬੈਠੇ ਸੀ ਤੇ ਬਾਬਾ ਗੁੱਸੇ ਹੋ ਗਿਆ, ਕਹਿੰਦਾ ਮੈਨੂੰ ਕਿਸੇ ਨੇ ਪੁੱਛਿਆ ਹੀ ਨਹੀਂ। ਕਹਿੰਦਾ ਜਿਹੜੀਆਂ ਗੱਲਾਂ ਮੈਨੂੰ ਪਤਾ, ਕਿਸੇ ਨੂੰ ਪਤਾ ਹੀ ਕੋਈ ਨਹੀਂ। ਸੁਣੋ ਬਾਬਾ ਕੀ ਕਹਿਣ ਡਿਆ। ਬਾਬਾ ਕਹਿੰਦਾ ਹੈ ਕਿ ਮੈਨੂੰ ਕਿਸੇ ਨੇ ਪੁੱਛਿਆ ਹੀ ਨਹੀਂ। ਉਹ ਕਹਿੰਦਾ ਮੇਰੇ ਲਾਗੇ ਤੁਸੀਂ ਨਹੀਂ ਆਏ। ਮੈਂ ਅੱਛਾ ਬਾਬਾ ਜੀ, ਕਿਉਂ ਬਾਬਾ ਜੀ ਤੁਸੀਂ ਵੀ ਉਧਰੋਂ ਆਏ ਸੀ? ਨਹੀਂ, ਇੱਧਰ ਰਹਿੰਦੇ ਸੀ ਅਸੀਂ। ਤੁਸੀਂ ਇੱਧਰ ਰਹਿੰਦੇ ਸੀ? ਫਿਰ ਤੁਹਾਨੂੰ ਜ਼ਿਆਦਾ ਉਧਰ ਮਤਲਬ ਪਤਾ ਜਾਂ ਸੁਣਿਆ ਕਿਸੇ ਕੋਲ? ਨਾਨਕੇ ਉੱਧਰ ਰਹਿੰਦੇ, ਮੈਂ ਫਿਰਦਾ ਹੀ ਉੱਧਰ ਰਿਹਾ ਵਾਂ। ਤੁਸੀਂ ਫਿਰਦੇ ਉੱਧਰ ਰਹੇ ਹੋ? ਮਹੀਨਾ ਨਾਨਕਾ ਕੋਲੇ ਰਹਿਣਾ। ਕਿਹੜਾ ਪਿੰਡ ਸੀ? ਇੱਧਰ ਮੇਰਾ ਸੀਗਾ ਕਾੜੇ ਦੇ ਕੋਲ ਸਤਾਈਚਾ ਕਾਰਨੀ ਵਾਲਾ। ਅੱਛਾ, ਉਧਰ ਲੁਹਾਰਾ ਵੱਡਾ ਬਣਦਾ ਮੋਗੇ ਦੇ ਕੋਲੇ। ਮੋਗੇ ਦੇ ਕੋਲੇ ਉਹ ਨਾਨਕਿਆਂ ਦਾ ਜਾਂਦੀ ਸੀ, ਕਿੱਲੇ ਦੀ ਖੁੱਲੀ ਐ ਚੜ੍ਹਦੇ ਨਹੀਂ ਜਾਣਾ, ਲੈਂਦੇ ਜਾਣਾ, ਪਤਾ ਕੋਈ ਜਾਂਦੀ ਸੀ ਉਦੋਂ। ਅੱਛਾ, ਜੇ ਕਿਸੇ ਬੰਦੇ ਨੂੰ ਪਤਾ ਤੇ ਉਹ ਵੀ ਮੈਨੂੰ ਕਹਿ ਸਕਦਾ ਵੀ ਝੂਠ ਮਾਰਦਾ। ਹਾਂ ਨਹੀਂ ਬਾਬਾ ਸੱਚਾਂ ਤੂੰ ਤੇਰੇ 12 ਬਣਾਉਂਦੀ ਜਿਵੇਂ ਆਪਾਂ ਆਪਦੀ ਫਾਜ ਕੀਤੀ ਆ। ਉਹਦੇ ਵਿੱਚ ਉਹਨੇ ਦੱਸੋ ਕਿ ਸਾਰਾ ਸਮਾਨ ਰੱਖਣਾ, ਵਰਤਣ ਵਾਲਾ, ਦੇਗਾਂ ਵਾਲਾ, ਸਾਰਾ ਕੁਝ। ਇੱਥੇ ਬਾਬੇ ਦਾ ਧੂਆਂ ਬਣਾਉਣਾ, ਤੇਰੇ ਵਰਗਾ ਜ਼ਿਮੀਂਦਾਰ ਨੇ ਪਾਣੀ ਲਾਉਣ ਜਾਣਾ, ਚਲੋ ਧੂਏ ਤੋਂ ਅੱਗ ਪਾ ਕੇ ਫੁੱਕੇ ਤੇ ਧਰ ਲਓ। ਇੱਥੇ ਖੂਹ ਹੋਣਾ ਪਾਣੀ ਵਾਲਾ। ਤੇ ਮੈਂ ਤਾਂ ਜੀ ਐ ਫਿਰਦਾ ਸੀ ਜਿਵੇਂ ਕਿਤੇ ਕਿਸੇ ਕਹਿਣ ਨੂੰ ਚੀਜ਼। ਮਤਲਬ ਨਾਨਕੇ ਜਾਂਦਾ ਹੁੰਦਾ ਸੀ? ਨਾਨਕੇ ਸੀ ਮੋਗੇ ਦੇ ਵਿੱਚ? ਨਾਨਕਿਆਂ ਦੇ ਕਿੱਥੇ ਕਿੰਨੇ ਪਿੰਡ ਸੀ, ਫਿਰਦੇ ਰਹਿਣਾ ਤੇ ਨਿਕਲ ਜਾਣੇ ਕਾਫੀ। ਕਿਹੜਾ ਨਾਨਕਿਆਂ ਦੇ ਪਿੰਡ ਇੱਕ ਜਾਣਾ? ਹੁਣ ਜੇ ਜਾਵੇਂ ਤੇ ਪਛਾਣ ਲੇਗਾ ਕੀ ਉਥੇ ਨਾਨਕਿਆਂ ਦਾ ਪਿੰਡ? ਲੈ ਹੱਦ ਕਰਤੀ, ਜੇ ਪਛਾਣਿਆ ਨੇ ਤੇ ਫੇਰ ਹੀ ਉਮਰ ਦਾ ਲਿਆ। ਸਾਰੀ ਉਮਰ ਫਿਰਦਾ ਰਿਹਾ, ਮੈਂ ਤਾਂ ਪੁੱਛਿਆ। ਮੈਂ ਕਿਹਾ ਮੈਂ ਦੱਸੂਗਾ, ਤੂੰ ਚੌਂਕ ਢਾ ਦੇ ਤੇ ਵੱਖਰੀ ਗੱਲ ਵਾ। ਹਾਂ, ਜਿਹੜਾ ਚੌਂਕ ਆ ਨਾ ਉਹ ਸਾਰਿਆਂ ਦਾ ਸਾਂਝਾ ਹੁੰਦਾ ਗਾ। ਹਾਂ, ਉੱਥੇ ਤੈਨੂੰ ਨਿਸ਼ਾਨੀ ਦੱਸੂਗੀ। ਇੱਥੇ 12 ਸੀ ਇਹਨਾਂ ਦੀ। ਹਾਂ, ਇੱਥੇ ਰੱਖਦੇ ਦੇਗਾ, ਇੱਥੇ ਰੱਖਦੇ ਤੰਬੂ ਕਨਾਥਾ, ਇੱਥੇ ਧੂਆਂ ਜਗਾਉਂਦੇ ਸੀਗੇ ਫਕੀਰ। ਅੱਛਾ, ਇੱਥੇ ਮੇਰੇ ਵਰਗੇ ਘਰ ਜਿਹੜੇ ਪਾਣੀ ਭਰਦੇ ਖੂਹ ਸੀਗਾ ਉਦੋਂ। ਅੱਛਾ, ਐ ਖਿੱਚਣ ਵਾਲਾ। ਹਾਂ। ਤੇ ਟਿੰਡਾਂ ਵਾਲੇ ਵੀ ਉਧਰ ਬੜੇ ਸੀ, ਮੈਨੂੰ ਕੋਈ ਨਿਸ਼ਾਨੀ ਨਹੀਂ। ਇਹ ਪੁਰਾਣੇ ਬੰਦੇ ਦਾ ਨਾਂ ਦੱਸ। ਹਾਂ, ਉਧਰ ਜਿਹੜਾ ਤੇਰਾ ਬੇਲੀ ਸੀ, ਜਿਹੜਾ ਨਾਨਕੇ ਜਾ ਕੇ ਜਿਨ੍ਹਾਂ ਨਾਲ ਖੇਲਦਾ ਹੁੰਦਾ ਸੀ। ਉਹ ਜੀ ਇਹ ਗੱਲ ਤੁਹਾਡੇ ਪਿੰਡ 'ਚ ਕਿੰਨੇ ਕੁ ਸਰਦਾਰ ਹੁੰਦੇ ਸੀ? ਉਹ ਸਰਦਾਰ ਜੀ ਨਾਨਕਾ ਦਾ ਪਿੰਡ ਹੁੰਦਾ ਸੀਗਾ, ਜਾਣਾ ਮਿਲਣ ਵਾਸਤੇ। ਕਿਹੜਾ ਉੱਥੇ ਬਸੋਂ ਉਹ ਕਿਤੇ ਲੁਕਣ ਮੀਚੀ ਖੇਡਣੀਆਂ, ਬੱਚਿਆਂ ਨਾਲ ਭੱਜੇ ਫਿਰਦੇ ਰਹਿਣਾ ਜੀ। ਉਹ ਜਵਾਕਾਂ ਚੋਂ ਕਿਸੇ ਦਾ ਨਾਂ ਤਾਂ ਯਾਦ ਹੋਊਗਾ? ਨਹੀਂ ਜੀ ਨਹੀਂ, ਇਹ ਨਹੀਂ ਮੈਂ ਕਹਿ ਸਕਦਾ। ਉੱਧਰ ਨਾਨਕੇ ਰਹਿੰਦੇ ਸੀ, ਉਹਨਾਂ ਦਾ ਨਾਂ। ਨਾਨਕਿਆਂ ਦਾ ਕੀ ਨਾਮ ਸੀ? ਨਾਨਕੇ ਉਧਰ ਹੀ ਨੇ ਕਿ ਇੱਧਰ ਆ ਗਏ ਨੇ? ਉਹ ਲਿਆ ਇੱਧਰ ਆ ਗਏ ਪਾਕਿਸਤਾਨ ਦੀ 47 ਵੇਲੇ। ਅੱਛਾ, ਤੁਹਾਡੇ ਨਾਨੇ ਦਾ ਕੀ ਨਾਮ ਸੀ? ਹਾਂਜੀ, ਨਾਨੇ ਦਾ ਕੀ ਨਾਮ ਸੀ? ਬੁੱਧੂ। ਹਾਂਜੀ, ਚਲੋ ਜੇ ਕੋਈ ਬੁੱਧੂ ਦਾ ਯਾਰ ਬੇਲੀ ਜਾਂ ਕੋਈ ਉਹਨਾਂ ਦੀ ਗਾਂ ਨਸਲ ਦੇ ਵਿੱਚੋਂ ਦੇਖਦਾ ਹੋਇਆ ਤਾਂ ਸਦਰੂ। ਹਾਂਜੀ, ਉਹ ਕੌਣ ਸੀ ਜੀ? ਉਹ ਮੇਰਾ ਮਾਮਾ ਸੀਗਾ। ਤੁਹਾਡਾ ਮਾਮਾ ਸੀ? ਹਾਂਜੀ। ਅੱਛਾ, ਤੇ ਤੁਹਾਨੂੰ ਉਮਰਦੀਨ? ਹਾਂਜੀ, ਉਹ ਵੀ ਤੁਹਾਡਾ ਮਾਮਾ ਸੀ? ਹਾਂਜੀ। ਉਹਨਾਂ ਨੇ ਗਵਾਂਢੀ ਜਿਹੜੇ ਸੀ, ਉਹਨਾਂ ਦੇ ਕਿਸੇ ਦਾ ਨਾਂ ਯਾਦ? ਨਹੀਂ, ਉਹ ਚੁਬਾਰੇ ਹੁੰਦੇ ਸੀ ਪਾਏ ਵੇ। ਤੇਰੇ ਵਰਗੇ ਨੇ ਤਾਂ ਉੱਤੇ ਮਸ਼ੀਨ ਲੱਗੀ ਤੇ ਲੱਭ ਨਹੀਂ ਸਕਦੇ ਪੌੜੀਆਂ। ਇਹ ਵੀ ਨਾਲ ਗੱਲ ਸੀ ਨਾ। ਮੈਂ ਚਲਾ ਗਿਆ ਉੱਥੇ ਕਾਟਾਂ ਵਾਲੀ ਮਸ਼ੀਨ ਲਾਈ ਹੋਵੇ ਚੋਣ ਵਰਤਣਾ। ਮੇਰੀ ਮਾਸੀ ਕਹਿੰਦੀ ਜਾ ਪੁੱਤ ਉੱਤੇ ਦੇਖ, ਉੱਚਾ ਸੀ ਉਹ। ਮੈਂ ਕੋਲੋਂ ਝਾਤੀ ਮਾਰੀ ਜਾ, ਮੈਨੂੰ ਜਿਹਦੇ ਕੋਲ ਨਾ ਨੇਰ ਘੁੱਪ ਜਾ। ਮੈਂ ਮੁੜਿਆ ਪਿੱਛੇ, ਮੈਂ ਕਿਹਾ ਮੈਨੂੰ ਨਹੀਂ ਲੱਭੇ। ਉਹ ਪੁੱਤ ਕਹਿੰਦੀ ਜਿੱਥੋਂ ਦੀ ਤੂੰ ਦੇਖ ਝਾਤੀ ਮਾਰਦਾ ਉੱਥੋਂ ਦੀ ਕਰੀ ਤਾਂ। ਉਹ ਚੜਦਾ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਮੈਂ ਚੜਿਆ ਕਿਵੇਂ ਆ। ਉੱਤੇ ਜਾ ਕੇ ਖੁੱਲਾ ਥਾਂ ਤੇ ਮਸ਼ੀਨਾਂ ਲਾਈਆਂ ਸਿੱਖਾਂੀਆਂ, ਆਰਾਮ ਨਾਲ ਸੁਣੇ ਜਾਂਦਾ। ਮੈਂ ਲੱਭ ਲਿਆ ਕਰੋ। ਸਾਡੇ ਪਿੰਡ 'ਚ ਨਾ ਬਾਬਾ ਰਹਿ ਹੀ ਕੋਈ ਨਹੀਂ ਗਿਆ। ਬਾਬਾ ਇਸ ਪਿੰਡ ਦੇ ਵਿੱਚ ਨਾ ਵਾਵਾ ਬਾਬੇ ਇਕੱਠੇ ਹੋਏ ਨੇ। ਹਲੇ ਤੱਕ ਕਿਸੇ ਨੇ ਨਿਸ਼ਾਨੀਆਂ ਨਹੀਂ ਦੱਸੀਆਂ।
ਟਿੰਡਾਂ ਵਾਲੇ ਖੂਹ ਦਾ ਇਧਰਲੇ ਬਾਬਿਆਂ ਦੀਆਂ ਉਮਰਾਂ ਬਹੁਤੀਆਂ ਨੇ ਫਿਰ। ਇਹ ਬਾਬੇ ਖੁਸ਼ਹਾਲ ਆ ਮੈਨੂੰ ਲੱਗਦਾ ਹਨਾ। ਸਾਡੇ ਜਿਹੜੇ ਉਹ ਐਬਾਂ ਵਾਲਿਆਂ ਨੂੰ ਪੈ ਕੇ ਤੇ ਟਾਈਮ ਨੇ ਗਾਹ ਹੈਗਾ ਨਹੀਂ ਜੀ, ਸਾਰੇ ਬਾਹਰ ਹੋ ਗਏ। ਹਾਂਜੀ ਬਾਬਾ ਜੀ ਉਧਰ 90 ਸਾਲ ਦੇ ਨੇ। ਇਹ ਬਾਬੇ ਦੀ ਉਮਰ ਵੀ 90 ਸਾਲ ਹੈ। ਇੱਥੇ ਕੋਈ ਬਾਬਾ 90 ਤੋਂ ਘੱਟ ਨਹੀਂ। 90 ਤੋਂ ਘੱਟ ਮੈਨੂੰ ਲੱਗਦਾ ਕਰੋਨਾ ਇੱਧਰ ਨਹੀਂ ਸੀ ਆਇਆ। ਹੁਣ ਜਾ ਕੇ ਛੱਡੋ ਬਾਬੇ ਤੁਰ ਜਾ ਮੁੜ ਕੇ ਸਾਥੀ ਆਈਏ 70 ਸਾਲ 70 ਸਾਲ 70 ਤੇ 7 ਹਾਂਜੀ ਹਾਂ ਕਿੰਨੇ ਹੋ ਗਏ ਕਿੰਨੇ 70 ਹੋ ਗਿਆ 77 ਹੱਸਦਾ ਤੁਹਾਡੇ ਨਾਲ, ਤੁਹਾਡੀ ਸ਼ਕਲ ਹੱਸਦਾ ਐਵੇਂ ਇਹ ਉਮਰ ਉਹ ਨਹੀਂ ਆਉਂਦਾ। ਕਿੰਨੇ ਚ ਤੁਰ ਸਕਦੀ ਹੈ 3 ਮੀਲ ਗੱਲ ਤਾਂ ਸੁਣਦੇ ਆ ਨਾ ਹੁਣ 3 ਮਿੰਟ ਟੁਰ ਲੈਂਦਾ। ਹੈ ਬਾਬੇ ਤੇ ਚਰਬੀ ਤਾਂ ਹੈ ਨਹੀਂ ਬਾਬੇ ਟੁਰਨਾ ਹੀ ਆ। ਮੈਂ ਤੇਰੇ ਵਰਗੇ ਗੁੱਟ ਮਰੋੜ ਕਰਾ ਦਿੰਦਾ ਜਾਂ ਬਿਮਾਰ ਹੋ ਬਾਬਾ ਇਹਦਾ ਮਰੋੜ ਕੇ ਬਾਬਾ ਇਹਦਾ ਗੁੱਟ ਮਰੋੜ ਕੇ ਆ ਵੀ ਬਾਹਰ ਨਾ ਤੜਵਾ ਦੇ। ਫਿਰ ਬਾਬਾ ਕੁਝ ਨਹੀਂ ਹੁੰਦਾ। ਬਾਬਾ ਕਹਿੰਦਾ ਬਾਹਰ ਨਾ ਤੜਵਾ ਦੇ। ਬਾਕੀ ਮੈਂ ਹਲੇ ਬਿਮਾਰ ਹੋਣੀ 3 ਮਹੀਨੇ ਹੋ ਗਏ ਰੋਟੀ ਨਹੀਂ ਖਾਦੀ ਪੂਰਾ ਦਾ ਤੀਜਾ ਜਾਂ ਚੌਥਾ ਖਾਂਦਾ ਨਹੀਂ ਜਾਣਾ ਨਾ ਮੈਂ ਕਰਕੇ ਬਾਬਾ ਮੁੰਡੇ ਨਾਲ ਬਾਹਰ ਬਾਬਾ ਨਹੀਂ ਯਾਰ ਇਹਦਾ ਮੇਰੀ ਬਾਹ ਤੜਵਾ ਦੇ ਜਦੋਂ ਤੜਾ ਕੇ। ਉਹ ਯਾਰ ਤੂੰ ਸਾਡਾ ਭਰਾ ਨਹੀਂ ਆ ਅਸੀਂ ਤੇਰੀ ਇੱਜ਼ਤ ਚੰਗਾ ਭਰਾ ਮੇਰੀ ਬਾਹ ਤੜਾ ਨਹੀਂ ਉਹ ਲੈ ਕੇ ਦੱਸਦਾ ਬੰਦਾ ਕਿ ਅਗਲਾ ਕਹਿੰਦਾ ਕੀ ਇਹ ਆ ਫੜੀ ਨਹੀਂ ਆ ਇੰਨਾ ਦੁੱਖ ਲੱਗਦਾ ਮਾਮਾ ਦਾ ਦੁੱਖ ਕਿੱਲਾ ਨਿਪਲਾ ਨਹੀਂ ਪੜੇ ਮਹਿਮਾਨ ਜੋ ਆਏ ਬੱਲੇ ਬਾਬਾ ਬੱਲੇ ਸ਼ੇਰ ਲੱਗਾ। ਨਹੀਂ ਹਾਂ ਤੈਨੂੰ ਪਤਾ ਤਾਂ ਰਾਦਾ ਖੱਬਿਆ ਖਰਾਬਾਨ ਫੜੀ ਆ ਆਹ ਪਤਾ ਲੱਗਦਾ ਤੇ ਮੇਰੇ ਤੇ ਕਹਿ ਸਕਦਾ ਕੋਈ ਬਾਬਾ ਫੜ ਲੂਗਾ ਕੋਈ ਅਗਲਾ ਕਹਿੰਦਾ ਬਤੌਂਕ ਜਿੰਨਾ ਆ ਗਿਆ ਜਾਣ ਬਾਬੇ ਨੂੰ ਉਹੀ ਸੁੱਤਾ ਬਾਬਾ ਕਹਿੰਦਾ ਵੀ ਬੱਲੇ ਬਾਬਾ ਸ਼ੇਰ ਲੱਗਾ ਹੋਇਆ। ਹੋਰ ਬਾਬਾ ਦਿਲ ਹੋਣਾ ਚਾਹੀਦਾ। ਜੇ ਮੈਂ 4 ਮਹੀਨਿਆਂ ਦੇ ਵਿੱਚ ਅੱਜ ਜਿਹੜੇ 3-4 ਮਹੀਨੇ ਲੰਘੇ ਰੋਜ਼ਾਂ ਤੋਂ ਪਹਿਲਾਂ 2-3 ਮਹੀਨੇ ਜੇ ਮੈਂ ਖਾਧੀ ਨਹੀਂ ਰੋਟੀ ਤਾਂ ਮੈਂ ਹੱਥ ਮਾਰ ਲਿਆ ਆ ਭੰਦਾ ਸੀਗਾ ਹਲੇ ਮੈਨੂੰ ਕਹਿੰਦਾ ਮੇਰੇ ਸਾਡੇ ਸ਼ਹਿਰ ਮੁੰਡੇ ਬੱਚੇ ਆ ਇਹਨਾਂ ਭੰਦੀਆਂ ਤੋਂ ਤਾਇਆ ਤੈਨੂੰ ਕੋਈ ਅਗਵਾ ਕਰਕੇ ਲੈ ਜੇ ਮੈਂ ਰੋਟੀਆਂ ਖਵਾਊਗਾ ਤੂੰ ਐ ਕਰੀ ਸੱਜਣ ਬੇਲੀ ਨੂੰ ਕਹੀ ਵੀ ਮੇਰੇ ਤਾਏ ਨੂੰ ਨਾ ਤੂੰ ਮਗਰ ਭਾੜਾ ਸਾਈਕਲ ਮੋਟਰ ਦੇ ਇੱਕ ਬਾਬੇ ਦੇ ਮਗਰ ਬਹਿ ਜਾਓ ਤੇ ਡਰਾਈਵਰ ਕੇ ਚਲਾਉਂਦਾ ਫਿਰੇ ਤੇ ਮੈਨੂੰ 10 ਸਾਲਾ ਨਾਂਗਾ ਲਗਾ ਕੇ ਦਿਖਾ ਦੋ ਤੇਰਾ ਕਿਉਂ ਮਾਰਿਆ ਨਾ ਜੋੜ ਕੇ ਤੇ ਮੁੱਕੀ ਬਾਬੇ ਉਹ ਨਾਰੇ ਬਾਣੀਆਂ ਬਾਬੇ ਤੇਰੇ ਘਰ ਦੇ ਨਹੀਂ ਉੱਠ ਜਾ ਨਹੀਂ ਬਾਬਾ। ਮੈਂ ਕੀ ਕਰਨਾ ਨਹੀਂ ਨਹੀਂ ਬਾਬਾ ਹੁਣ ਤੇਰੇ ਨਾਲ ਹੱਥ ਮੇਰੇ ਲਾਗੇ ਲਾਗੇ ਆ ਰਹੇ ਹੁਣ ਆਪਾਂ ਸੁਲਾ ਖਤਮ ਕਰ ਦਈਏ। ਤੇਰੀ ਥੋੜਾ ਜਿਹਾ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ। ਰੱਬ ਤੁਹਾਨੂੰ ਜ਼ਿੰਦਗੀ ਦੇਵੇ, ਤੰਦਰੁਸਤ ਰਹੋ, ਸਿਹਤ ਦੇਵੇ। ਮੈਂ ਹਲੇ ਤਾਂ ਜਿੱਦਣ ਹੱਥ ਛੱਡ ਕੇ ਤੁਰਨ ਲੱਗਾ ਫਿਰ ਮੈਂ ਤੁਹਾਨੂੰ ਹਲੇ ਤਾਂ ਮੈਂ ਰੋਟੀ ਮਖਾ ਪਜਾਉਣਾ ਮਾੜੀ ਜੀ ਇਹ ਗੋਚ ਭੁੱਖਾ ਬਣ ਗਿਆ ਤੇ ਬਣ ਗਿਆ ਕਾਂਗੜ ਜਿੱਦਣ ਮੈਂ ਮਾੜਾ ਜਾ ਹੱਥ ਪਾ ਕੇ ਕੰਮ ਨੂੰ ਲੱਗਾ ਫਿਰ ਤੂੰ ਦੱਸੇਗਾ ਕਿ ਆ ਸੰਗੜੀਆਂ ਬੀਜੀ ਨਾਲ ਲੰਘਾ ਦਿਆਂ ਤੇ ਕਹਿ ਦਿੰਦੀ ਅਜੋ ਖਿੱਚੋ ਤੇ ਸੰਗੜੀ ਮਾਰੋ ਕਿੱਲੇ ਨਾਲ ਬੰਨ ਦਿਓ ਇਹਨੂੰ ਬਾਬਾ ਦਲੇਰ ਬੰਦਾ, ਬਾਬੇ ਦੇ ਹੱਥ ਦੀ ਪਕੜ ਬੜੀ ਏ। ਨਾ ਬਾਬਾ ਦੱਸੋ ਚੱਕਰ ਹਾਂ ਗੁੱਟ ਫੜੀ ਬਾਬਾ ਗੁੱਟ ਫੜੀ ਬਾਂਹ ਫੜੀ ਉਹ ਮੁੰਡੇ ਯਾਰ ਹੁਣ ਮੈਨੂੰ ਸ਼ਰਮ ਦੀ ਭੋਰਾ ਕੀ ਨਾ ਲੱਕੜਾ ਲਗਾ ਮੈਂ ਬਾਬਾ ਬਾਹਰ ਫੜ ਕੇ ਪਰੋੜਾ ਦੇ ਰੋੜ ਹਾਂ ਦਿੰਦਾ। ਬਲਾ ਬਾਬਾ ਫੜ ਕੇ ਮਾੜਾ ਜਾ ਕਿਹਨੂੰ ਇਹਨੂੰ ਕਿਉਂ ਲੈ ਹੱਦ ਕਰਤਾ ਮੈਂ ਉਹਦੀ ਬੇਇੱਜ਼ਤੀ ਕਰਾਂ ਮੈਂ ਨਾ ਨਾ ਬਾਬਾ ਨਾ। ਮੈਂ ਤਾਂ ਉਹਦੇ ਪੈਰਾਂ ਦਾ ਸਦਕਾ ਵੀ ਨਹੀਂ 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 ਤੁਸੀਂ ਸਾਡੇ ਬਜ਼ੁਰਗ ਹੋ। ਪਰ ਉਂਝ ਦੱਸ ਦਿਆਂਗੇ ਮਾੜਾ ਜਾ ਵੀ ਯਾਰ ਬਾਬੇ ਦੇ ਹੱਥ ਮਾਰੇ ਜੇ ਕੋਈ ਮਾਰੇ ਤੇ ਬਾਬਾ ਮਰਦੀ ਕਰਾ ਇੰਨਾ ਨਾ ਘੁੱਟ ਕੜਾਲ ਪੈ ਜੂ ਮੇਰੇ ਮੇਰੇ ਪੈ ਜਾਏਗਾ। ਤੇਰੇ ਕਿਹੜੇ ਪੈ ਜਾਊਗਾ ਮੈਂ ਬੈਠਾ ਹੀ ਨਹੀਂ ਜਿੰਦਾ ਤੇ ਤੂੰ ਤੜਕੇ ਨੂੰ ਨਾਰੇ ਮਾਰ ਕੇ ਉੱਠ ਕੇ ਬਾਬਾ ਐਵੇਂ ਤੁਰਿਆ ਫਿਰਦਾ ਬਾਬਾ ਮੈਨੂੰ ਲੱਗਦਾ ਹਕੀਮ ਹੁਕਮ ਵੀ ਰਿਹਾ ਹਨਾ। ਨਾ 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 ਮਤ ਕੀਤੀ ਦੋ ਜਦੋਂ ਯਾਰ ਤੂੰ ਨਾ ਧੋਲਿਆ ਮੈਂ ਕਹਿੰਦਾ ਤੇਲ ਲਿਆ ਵੀ ਇੱਥੋਂ ਤਾਂ ਫੜ ਕੇ ਇੱਥੋਂ ਖਿੱਚਿਆ ਨਾੜਾ ਨੂੰ ਪਤਾ ਲੱਗ ਗਿਆ ਇੱਥੋਂ ਤੇ ਤੈਨੂੰ ਪਤਾ ਲੱਗੂ ਬਾਬੇ ਦੇ ਹੱਥ ਲੱਗੇ ਨਾਰੇ ਮਾਰ ਮਾਰ ਉੱਠੇਗਾ ਤੂੰ ਤੂੰ ਗੱਲ ਕਰਦਾ ਮੱਲਾ। ਚਲਾ ਲਓ ਤੁਸੀਂ ਚਲਾ ਲਓ। ਚੱਲ ਵੱਡੀ ਉੱਥੇ ਜਿੱਥੇ ਨਿਕਲ ਉੱਥੇ ਆ ਜੀ ਓਕੇ ਜੀ। ਠੀਕ ਹੈ ਜੀ ਅਸੀਂ 110 12 ਚ ਨਿਕਲਣ ਲੱਗਿਆ ਹੁਣ ਗਾਂ ਜਾਣਾ ਸਾਡਾ ਇੱਕ ਬੇਲੀ ਆ ਉਹਦੇ ਕੋਲ ਤੇ ਹੁਣ ਅਸੀਂ ਸਿੱਧੇ ਆ ਗਏ ਆ ਟੇਰੇ ਵਾਲੇ ਦੇ ਟੇਰੇ ਤੇ ਡੇਰੇ ਵਾਲਾ ਨਹੀਂ ਇਹ ਢਾਰੀ ਵਾਲਾ। ਇਹ ਢਾਰੀ ਵਾਲਾ ਇਹ ਵਾਲਾ ਕਿਉਂ ਕਿਹਾ ਜਾਂਦਾ ਪੈਣ ਸੋ ਯਾਰ ਇਹਦਾ ਇਲਾਕਾ ਬੜਾ ਖੁਸ਼ਹਾਲ ਹੈ ਚੀਚਾ ਵਤਨੀ ਮਕਈ ਬਹੁਤ ਸੋਹਣੀ ਆ ਇੱਧਰ ਜ਼ਮੀਨ ਬਹੁਤ ਉਪਜਾਊ ਹੈ ਨਹਿਰੀ ਪਾਣੀ ਹੈ ਤੇ ਕਣਕਾਂ ਦੇ ਹਾਲਾਤ ਆ ਮਾੜੇ ਹੀ ਨੇ ਮਕਈ ਬਹੁਤ ਸੋਹਣੀ ਹੈ ਡੇਰੇ ਵਾਲੇ ਮੈਨੂੰ ਲੱਗਦਾ ਆ ਜਿਹੜੀ
ਆ ਡੇਰਾ ਆ ਗਿਆ ਜੀ ਡੇਰੇ ਵਾਲੇ ਦਾ ਬੱਲੇ 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 ਸਪੀਡ ਨਾਲ ਗੱਡੀ ਲਿਆਉਂਦਾ ਡਰ ਹੀ ਨਾ ਜਾਣ ਵੀ ਕੀ ਹੋ ਗਿਆ ਆ ਡੇਰੇ ਵਾਲੇ ਨੇ ਘੋੜੀ ਰੱਖੀ ਇਹਨੇ ਘੋੜੀ ਦਾ ਕੁਛ ਤਾਂ ਨਾਂ ਰੱਖਿਆ ਪਰ ਕੀ ਕੋਈ ਰੱਖਿਆ ਨਾ ਇਹਨੇ ਨਹੀਂ ਕੁਛ ਹੋਰ ਹੀ ਆ ਜਾਂਦਾ ਬਾਹਰ ਆ ਜਾਂਦਾ ਬੱਲੇ 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 ਰਾਵੀ ਨਸਲ ਦੀ ਕੁੜੀ ਦੇ ਜਿਹੜੇ ਦੀ ਦੂਜੇ ਡੇਰੇ ਵਾਲੇ ਪੈ ਓਹ ਵਲੋਗੋ ਵਲਾਗੀ ਹੋ ਗਈ ਓਏ 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 ਜੁਮੇ ਦਾ ਦਿਨ ਹੈ ਤੇ ਜੁਮਾ ਪੜੀਂਦਾ ਪਿਆ ਮਸਜਿਦ ਦੇ ਵਿੱਚ ਤੇ ਉਹ ਆ ਗਿਆ ਸਾਡਾ ਡੇਰੇ ਵਾਲਾ ਯਾਰ ਓ ਕਿਨੇ ਕਿਹਾ ਮੈਸੇਜ ਨਾ ਫੋਨ ਮੈਸੇਜ ਕੀਤਾ ਤੇਰੇ ਸਾਡੇ ਨਾਲ ਪਰਸੋਂ ਦੇ ਰਾਬਤੇ ਨੇ ਨਹੀਂ ਪਰਸੋਂ ਹਲਕੇ ਤੇ ਠੀਕ ਅਲਹਮਦੁਲਿਲਾ ਬਹੁਤ ਵਧੀਆ ਕਿੱਦਾਂ ਪੁੱਤ ਅੱਛਾ ਕੀ ਨਾਂ ਤੁਹਾਡਾ ਬਣਾ ਲਾ ਗਾਂ ਹੋ ਕੇ ਬਣਾ ਲਾ ਏ ਹਾਂ ਜਰੀ ਤੁਸੀਂ ਕੀ ਮਹਿਸੂਸ ਕਰ ਰਹੇ ਇੱਥੇ ਆ ਕੇ ਹਾਂਜੀ ਮੈਂ ਅੱਗੇ ਇੱਥੇ 3-3 4-4 ਦਿਨ ਰਹਿ ਕੇ ਜਾਣਾ ਹਾਂ ਮੈਨੂੰ ਪਤਾ ਵੀਡੀਓ ਵੇਖਿਆ ਤੇ ਵਧੀਆ ਲੱਗ ਰਿਹਾ ਏ ਮੈਨੂੰ ਕਹਿੰਦਾ ਮਿਲ ਕੇ ਜਾਣਾ ਮੈਂ ਕਿਹਾ ਮੇਰੇ ਕੋਲ ਨਾਲ ਪਰੋਣੇ ਵੀ ਨੇ ਤੇ ਆਪਾਂ ਚੱਲਦੇ ਆਂ ਇੰਨੀ ਚੰਗਾ ਕੀਤਾ ਆ ਗਿਆ ਬੇਲੀ ਆ ਯਾਰ ਹਨਾ ਬੇਲੀਆਂ ਨੂੰ ਮਿਲਦੇ ਰਹਿਣਾ ਚਾਹੀਦਾ ਘੋੜੀ ਰੱਖੀ ਤੇਰੇ ਵਾਲਾ ਵਿਸ਼ੇਰੀ ਕਿੱਥੇ ਇਹਦੀ ਵਿਸ਼ੇਰੀ ਬੱਚੀ 18 ਮਹੀਨੇ ਨਹੀਂ ਇੱਕ ਵਿਸ਼ੇਰੀ ਤੇਰੇ ਕੋਲ ਹੋਰ ਵੀ ਸੀ ਨਾ ਮੈਂ ਵੇਖੀ ਵੀਡੀਓ ਦੇ ਵਿੱਚ ਕਿਹੜੀ ਭਲਾ ਵਿਸ਼ੇਰੀ ਇਹ ਤੇ ਘੋੜੀ ਦੇ ਨਾਲ ਇਹਦੇ ਨਾਲ ਇੱਕ ਵਿਸ਼ੇਰੀ ਛੋਟੀ ਬੱਚੀ ਵੀ ਸੀ ਉਹ ਹੋਰ ਹੈ ਅੱਛਾ ਇਹ ਰਾਵੀ ਨਸਲ ਹੈ ਨਾ ਇਹ ਹਾਂ ਆਪਣੇ ਇੱਥੇ ਦੀ ਆ ਰਾਵੀ ਦੀ ਆ ਆਪਣੀ ਘੋੜੀ ਬਾਰੇ ਤਾਰਫ ਕਰਾ ਨਾਂ ਕੀ ਰੱਖਿਆ ਇਹਦਾ ਇਹ ਐਂਬਰ ਆ ਜੀ ਐਂਬਰ ਸਵੇਰੇ ਕਿਹਨੂੰ ਕਹਿੰਦੇ ਤੇ ਐਂਬਰ ਨੂੰ ਦਾਣਾ ਪਾਉਣ ਚਲੀਏ ਮੈਂ ਵੇਖਿਆ ਵਲੌਗ ਤੇਰਾ ਸਵੇਰੇ ਇਹ ਐਂਬਰ ਆ ਭਾਈ ਅੱਗ ਦਾ ਅੰਗਾਰਾ ਕਹਿੰਦੇ ਐਂਬਰ ਨੂੰ ਅੱਗ ਦਾ ਅੰਗਾਰਾ ਹੈ ਲੱਗਦੀ ਵੀ ਆ ਚੋਰੀ ਕਿੱਡਾ ਬਹੁਤ ਆ ਤਿੱਖੀ ਉਹ ਮੂੰਹ ਤੋਂ ਲੱਗਦੀ ਤਿੱਖੀ ਕੰਨਾਂ ਤੋਂ ਲੱਗਦੀ ਤਿੱਖੀ ਹਮੇ ਉਰੇ ਆ ਯਾਰ ਆ ਫੋਨ ਦਾ ਫੜ ਮੇਰੇ ਤੁਹਾਡੇ ਵੀਰ ਕਿਹੜਾ ਪਿੰਡ ਹੈ ਪਿੰਡ ਦਾ ਨਾਮ ਕੀ ਆ ਇਹ ਜੀ 50 12 50 12 ਅਸੀਂ ਆਏ 110 12 ਐਲ ਚੋਂ 110 12 ਤੁਸੀਂ ਆ ਵਕਾਰ ਪਿੰਡਰ ਨੂੰ ਪਸੰਦ ਆ ਗਿਆ ਡੇਰੇ ਵਾਲੇ ਦਾ ਕੁੱਕੜ ਵਕਾਰ ਹੋਇਆ ਸੌਦਾ ਕਿ ਨਹੀਂ ਵਕਾਰ ਸੌਦਾ ਹੈ ਕਿ ਨਹੀਂ ਹੋ ਗਿਆ ਕਿੰਨੇ ਚ 10 ਲੱਖ ਚ 10 ਲੱਖ ਆਹ ਕੁੱਕੜ ਆ 10 ਲੱਖ ਰੁਪਏ ਦੇ ਬਈ ਸੌਦਾ ਹੋ ਗਿਆ ਵਕਾਰ ਦਾ ਜਦੋਂ ਆਇਆ ਉਹਨੂੰ ਹਾਂਜੀ ਮੈਂ ਕਿਹਾ ਸਾਈ ਥੋੜੋ ਬੜੀ ਹੁਣ ਸਾਰੀ ਮੁੱਲੇ ਕੁੱਕੜ ਉਹਦਾ ਹੋ ਗਿਆ ਹੋ ਗਿਆ ਜਦੋਂ ਉਹਨੂੰ ਆਇਆ ਉਦੋਂ ਕਿਹਾ ਤੂੰ ਬਿਆਨਾ ਫੜ ਲਿਆ ਨਾ ਰੋਜ਼ ਦੇ 50 ਰੁਪਏ ਮਿਲਣੇ ਆ ਤੈਨੂੰ ਚੱਲ ਫੜ ਇੱਕ ਮਿੰਟ ਪਰੇ ਹੋ ਜਾ ਮੈਂ ਕੀ ਆਉਂਦਾ ਕੋਲੇ ਫੜ ਲੈ ਇਦਾਂ ਕਰਕੇ ਬਣਾ ਜਾ ਉਹਨੂੰ ਪਤਾ ਪਰ ਉਸ ਨਾਲ ਜਿੰਨੀ ਹੋਈ ਉਹਨੂੰ ਪਤਾ ਲੱਗ ਗਿਆ ਓਏ ਏਦਾਂ ਨਹੀਂ ਫੜੀਣਾ ਏ ਏਦਾਂ ਨਹੀਂ ਕਾਬੂ ਹੁੰਦਾ ਫੜ ਲਿਆ ਕੱਬ ਕਿੱਥੇ ਹੁੰਦਾ ਆ ਗਿਆ ਨਹੀਂ ਫੜਨਾ ਵੇਲਾ ਉਹਦਾ ਸਤਰਾ ਕਿੰਨਾ ਬਿਲਕੁਲ ਵੀ ਨਹੀਂ ਕਾਬੂ ਹੀ ਨਹੀਂ ਆਉਣ ਡਿਆ ਕਿਸੇ ਕੋਲ ਚੱਲ ਕਾਬੂ ਆ ਗਿਆ ਫੜ ਵਕਾਰ ਹੁਣ ਕਾਬੂ ਆ ਗਿਆ ਕੋਠੇ ਜੀ ਹਾਂ ਉਹ ਕਾਬੂ ਆ ਗਿਆ ਲੈ ਵੀ ਚੋਰੀ ਤੈਨੂੰ ਕਿਹਨੇ ਕਿਹਾ ਜਿਹਦੇ ਨਾਲ ਬਿਆਨਾ ਫੜਨ ਕੋ 50 ਰੁਪਏ ਲੋ ਜੀ ਕੁੱਕੜ ਖੋਲ ਗੱਡੀ ਖੋਲ ਕੁੱਕੜ ਰੱਖ ਵਿੱਚ ਲੈ ਕੇ ਜਾਣਾ ਲੈ ਕੀ ਕਰਨ ਵਾਲੀ ਆ ਗਏ ਭਾਈ ਲੜਾਉਣਾ 10 ਲੱਖ ਦਾ ਕੁੱਕੜ ਲਿਆ ਇਹਨੂੰ ਪਹਿਲਾਂ ਪੱਟੀਆਂ ਛਟੀਆਂ ਕਰਾ ਲਾਂਗੇ ਚੋਰੀ ਜਿੱਡਾ ਮੈਨੂੰ ਲੱਗਦਾ ਜਿੱਡਾ ਬੁੱਢਾ ਕੁੱਕੜ ਗਲਣਾ ਨਹੀਂ ਹੋਏ ਕੋਈ ਸਸਤਾ 10 ਲੱਖ ਦਾ ਚੂਚਾ ਲਿਆ 50 ਰੁਪਏ ਬਿਆਨਾ ਦਿੱਤਾ ਦਿੱਲੀ ਦੇ 50 ਦਿੱਲੀ ਦੇ 50 ਰੁਪਏ ਸਕੀਮ ਪਿੰਡਰ ਸਾਹਿਬ ਯਾਰ ਉਹਨੇ 10 ਲੱਖ ਮੰਗਿਆ 1 ਰੁਪਿਆ ਵੀ ਛਡਾਇਆ ਤੁਸੀਂ ਇਹ ਵਪਾਰੀ ਬੰਦੇ ਤੁਸੀਂ ਜਿੱਥੇ ਵੀ ਜਾਂਦੇ ਹੋ ਤੁਹਾਨੂੰ ਸੌਦਾ ਕਰਨਾ ਲਾਜ਼ਮੀ ਹੁੰਦਾ ਕਿਤੇ ਕੁੱਤਿਆਂ ਦਾ ਕਿਤੇ ਕੁੱਕੜਾਂ ਦਾ ਕਿਤੇ ਮੱਝੀ ਦਾ ਹੈ ਰੱਖ ਮੇਰਾ ਪੁੱਤਰ ਇਹਨਾਂ ਬਿਆਨਾ ਵੀ ਲੈ ਜਾ ਬਿਆਨਾ ਆ ਗਿਆ ਤੁਸੀਂ ਇਹਦੇ ਤੇ ਗੰਦਿਆ ਹੋਣਾ ਇਹਦਾ ਬਿਆਨਾ ਹੈਗਾ ਜੀ ਕਿੰਨਾ ਬਿਆਨਾ ਇਹ ਜੀ 50 ਰੁਪਏ ਬਿਆਨਾ ਹੈਗਾ 10 ਲੱਖ ਦਾ ਕੁੱਕੜ ਵੇਚਿਆ ਜੀ 10 ਲੱਖ ਦਾ ਵੇਚਿਆ ਬਿਆਨਾ ਬਹੁਤ ਜ਼ਿਆਦਾ ਦਿੱਤੀ ਵੇਚਿਆ ਕਿਨੂੰ ਵਕਾਰ ਪਿੰਡਰ ਨੂੰ ਵਕਾਰ ਪਿੰਡਰ ਨੂੰ ਵੇਚਿਆ ਅੱਜ ਤਾਈਂ ਕਦੇ ਇੰਨੇ ਦਾ ਮਹਿੰਗਾ ਵਿਕਿਆ ਕੁੱਕੜ ਪਾਕਿਸਤਾਨ ਹਿਸਟਰੀ ਵਿੱਚ ਕਦੇ ਜੀ ਪਹਿਲੀ ਵਾਰ ਹਿਸਟਰੀ ਬਣੀ ਇਹ ਕੁੱਕੜਾਂ ਦਾ ਸ਼ਿਕਾਰੀ ਹੈ ਇਹਨੂੰ ਪਤਾ ਹੁਣ ਦੱਸੋ ਜੀ ਅੱਗੇ ਪਾਕਿਸਤਾਨ ਕਦੇ ਇੰਨੇ ਦਾ ਵਿਕਿਆ ਕਿ ਨਹੀਂ ਨਹੀਂ ਜੀ ਅੱਗੇ ਇਹਨਾਂ ਦਾ ਨਹੀਂ ਵਿਕਿਆ ਪਹਿਲਾ ਕੁੱਕੜ ਹੈਗਾ ਪਹਿਲਾ ਕੁੱਕੜ ਜਿਹੜਾ ਤੇਰਾ 10 ਲੱਖ ਦਾ ਵਿਕਿਆ ਮੇਰਾ ਨਾਮ ਉਸਮਾਨ ਹੈ ਜੀ ਤੇ ਪਿੰਡ ਕਿਹੜਾ ਦੱਸੋ ਫਿਰ ਸਾਰੇ ਜਿਹੜੇ ਇੱਥੇ ਜਿਹੜੇ ਸ਼ਿਕਾਰੀ ਆ। ਦੁਨੀਆ ਤੋਂ ਇੱਥੇ ਆਉਣਗੇ ਲੋਕੀ ਆਉਣਗੇ ਤੇਰੇ ਕੋਲ ਕੁੱਕੜ ਲੈਣ ਪਿੰਡ 103 12 ਦੇ
113 12L। ਹਾਂਜੀ ਤੇ ਹੁਣ ਇਦਾਂ ਵੀ ਤੁਸੀਂ ਲੋਕੀ ਇੱਥੇ ਪੰਜਾਬ 'ਚ ਤੁਸੀਂ 10 ਲੱਖ ਦੇ ਕੁੱਕੜ ਦੀ ਵੈਲਿਊ ਲੋਕੀ ਇੱਥੇ ਆਇਆ ਕਰਨਗੇ। ਹੁਣ ਆਪਾਂ ਨੂੰ ਦੱਸੋ ਤੁਹਾਡੀ ਮਾਮਾ ਤੈਨੂੰ ਮੈਂ ਪੂਰਾ ਸ਼ਿਕਾਰੀ ਉਹ ਬਣਾ ਪਬਲਿਸਿਟੀ ਹੋ ਗਈ ਯਾਰ ਇਹਦੇ ਬੰਦੇ ਹਾਂ ਜਿਸ ਕਿਸੇ ਕੁੱਕੜ ਵੇਚਣਾ ਹੋਵੇ ਵਕਾਰ ਬਿੰਡਰ ਨਾਲ ਰਾਬਤਾ ਕਰੇ 10-12 ਲੱਖ ਤੋਂ ਉੱਤੇ ਕੁੱਕੜ ਲਵੇਗਾ, ਥੱਲੇ ਨਹੀਂ ਲੈਂਦਾ ਨਹੀਂ ਥੱਲੇ ਪੈਸੇ ਹੀ ਬਹੁਤ ਨੇ ਬੁੱਢਾ ਹੋਵੇ ਕਾਣਾ ਹੋਵੇ ਜਿੱਦਾਂ ਦਾ ਵੀ ਲੂਲਾ ਹੋਵੇ। ਲੰਗੜਾ ਜਿਵੇਂ ਦਾ ਵੀ ਜਿਵੇਂ ਦਾ ਵੀ ਹੋਵੇ ਲੈਣਾ ਨਾ ਚੋਰੀ ਸਾਈ ਬਹੁਤ ਜ਼ਿਆਦਾ ਦੇ ਕੇ ਜਾਂਦਾ ਸਾਈ 50 ਰੁਪਏ ਤੇ ਇਹ ਬਾਕੀ ਜਿਹੜੀ ਪੇਮੈਂਟ ਆ ਉਹ ਕਿਵੇਂ ਮਿਲਣੀ ਹੈ? ਬਾਕੀ ਪੇਮੈਂਟ ਰੋਜ਼ ਦੇ 50 ਰੋਜ਼ ਦੇ 50 ਈਜ਼ੀ ਪੈਸਾ ਕਰਾਉਣ ਕਿ ਆਖ ਦੇਣ ਦਵੇ 2500 ਦਾ ਹੁੰਦੇ ਲਈ ਲਵੇ ਹੋਰ ਵੀ ਆ ਹੁਣ ਕਿਸੇ ਪਾਸੋਂ ਪੈਸੇ ਆਉਣ ਜਾਂ ਨਾ ਆਉਣ ਤੈਨੂੰ ਪਤਾ 50 ਰੁਪਏ ਰੋਜ਼ ਦੇ 50 ਰੁਪਏ ਰੋਜ਼ ਦੇ ਹੋਣੇ ਇਹ ਦਿਲਾਂ ਦੇ ਬੰਦੇ 20 ਦਿਨਾਂ ਦਾ ਇਕੱਠਾ 1000 ਹੋ ਗਿਆ। 1000 ਹੋ ਗਿਆ। 10000 ਤੇ ਵਾਪਸ ਦੇ ਉਹਨਾਂ ਨੂੰ ਜਾ ਚੱਲੀਏ 10000 ਫੜ ਚੱਲੀਏ। 10 ਤੁਸੀਂ ਮੈਨੂੰ ਮੇਰਾ ਯਾਰ 2500 ਦੀ ਵਾਪਸ ਲੈ ਲਓ 2500 2500 ਦੀ ਵਾਪਸ ਦੇ ਦਿਓ ਮੈਂ ਤੁਹਾਨੂੰ ਦੇ ਦਾਂ। 10 ਲੱਖ ਦਾ ਖਰੀਦਿਆ ਨਾ 2500 ਚ ਵਾਪਸ ਲੈ ਲਓ। ਆਪਣੀ ਗੱਲ ਤੇ 11 ਗੁਣਾ ਬਿਆਨਾ ਪਾਉਣੇ ਯਾਰ ਪੂਰਾ ਨਹੀਂ ਮੈਂ ਕੁੱਕੜ ਹੀ ਲੈ ਕੇ ਜਾ ਰਿਹਾ 5000 ਲੈ ਤੋਂ ਚੱਲੀਏ 5000 2500 ਦੇ ਯਾਰ 2500 ਕਰ ਲਓ। ਨਹੀਂ ਉਹਦਾ ਸਾਡਾ ਹੁਣ ਆਹੋ ਤੂੰ ਤੈਨੂੰ ਚਾਹੀਦਾ ਚੱਲ ਯਾਰ ਛੁਰੀ ਲਿਆ ਇਹਨੂੰ ਇਹਦੇ ਸਾਹਮਣੇ ਹੀ ਫੇਰਾ ਵੇਚ ਰਹੇ ਦੁਬਾਰਾ ਨਹੀਂ ਨਹੀਂ ਅਸੀਂ ਦੇਖੋ 10 ਲੱਖ ਦਾ ਹੈਗਾ ਜੱਟ ਦੇ ਦਿਲ ਦੇਖੋ 2500 ਦੇ ਰਿਹਾ ਮੁੜ ਕੇ ਕਿੰਨਾ ਘਾਟਾ ਖਾ ਲਿਆ। ਤੈਨੂੰ ਐਡਾ ਦਿਆਲੂ ਬੰਦਾ ਨਹੀਂ ਲੱਭਣਾ ਕਿ ਤੂੰ ਕਿਦੋਂ ਬਹੁਤ ਦਿਆਲੂ ਆ ਬਈ ਤੂੰ ਤੇ ਦੇਖੋ 10 ਲੱਖ ਦਾ ਲਿਆ ਕਿ ਨਹੀਂ ਦਿੱਤਾ ਆਹੋ ਤੇ 2500 ਦਾ ਤੈਨੂੰ ਵਾਪਸ 2500 ਦਾ ਵੱਧ ਮੈਂ ਘਾਟਾ ਤੈਨੂੰ ਫਾਇਦਾ ਨਹੀਂ। ਪੰਜਾਂ ਵਾਲਾ ਬਿਆਨਾ ਬਾਕੀ ਅਸੀਂ ਤੈਨੂੰ 50 ਬਿਆਨਾ ਨਹੀਂ ਵਾਪਸ ਹੋਣਾ। ਗੱਲ ਸੁਣ ਤੂੰ 2500 ਬਿਆਨਾ ਦੇ ਰਹੇ ਹਾਂ ਜੀ। ਲੋ ਜੀ ਇਹ ਕਹਿੰਦਾ ਸੀ ਕੁੱਕੜ ਫੜਿਆ ਨਹੀਂ ਜਾਣਾ, ਕੁੱਕੜ ਮੈਂ ਲਿਆ ਫੜ। ਕੁੱਕੜ ਕਿਹਨੇ ਫੜਿਆ? ਕੁੱਕੜ ਕਿਹਨੇ ਫੜਿਆ? ਵਕਾਰ ਨੇ। ਮੈਂ ਹੀ ਫੜਿਆ ਹਾਂ ਨਾ। ਬਿਲਕੁਲ ਤੂੰ ਫੜਿਆ। ਠੀਕ ਹੈ ਉਹ ਕਲਿੱਪ ਮੈਨੂੰ ਥੋੜਾ ਜਿਹਾ ਦੇਣਾ ਮੈਂ ਹਾਂ ਹੈਗਾ ਅਗਲੇ ਠੀਕ ਹੈ ਇਹ ਚੂਚਾ ਫੜਿਆ ਮੈਂ ਆਪੀ। ਹਾਂ ਇਹ ਮੁੰਡਾ ਕਹਿੰਦਾ ਆਪਣੀ ਤੂੰ ਮਿਹਨਤ ਬਿਆਨਾ ਵਾਪਸ ਫੜ। ਮੈਂ ਕਿਹਾ ਮੈਂ ਤੇਰੇ ਕੋਲ ਲਿਆ 10 ਲੱਖ ਰੁਪਏ ਦਾ ਠੀਕ ਹੈ ਤੂੰ ਮੈਨੂੰ 2500 ਰੁਪਇਆ ਵਾਪਸ ਦੇ ਦੇ ਤੇ ਤੂੰ ਲੈ ਲੈ ਕੁੱਕੜ ਲੈ ਲੈ 2500 ਦਾ ਲੈ ਲੈ। ਮੈਂ ਤੇਰੇ ਕੋਲ ਜੋ 10 ਲੱਖ ਦਾ ਲਿਆ ਆਹੋ ਤੇ ਮੇਰਾ ਦਿਲ ਵੇਖੋ ਕਿੱਡਾ 10 ਲੱਖ ਦਾ ਲੈ ਕੇ ਕਿੰਨਾ ਘਾਟਾ ਪਾਉਂਦਾ ਤੇ ਮੰਨਦਾ ਹੀ ਨਹੀਂ। ਮੰਨਦੇ ਇੰਨਾ ਘਾਟਾ 10 ਲੱਖ ਤੂੰ ਦੇਣਾ ਕਿੱਥੋਂ ਆ ਮੈਨੂੰ? ਰੋਜ਼ ਦੇ 50 ਰੁਪਏ ਰੋਜ਼ ਦੇ 50 ਰੋਜ਼ ਦੇ 50 ਮੈਂ ਵੀ ਤੈਨੂੰ ਦੇ ਦਿੱਤੇ ਕਰਾਂਗਾ। ਲਿਆ ਆ ਫੜ। ਲੋ ਜੀ ਇਹਨਾਂ ਨਾਲ ਆਪਣੀ ਗੱਲ ਮੁੱਕੀ ਹੈ। ਰੋਜ਼ ਦੇ 50 ਆ ਫੜ। ਇੱਕ ਮਿੰਟ ਚਾਚੇ ਨੂੰ ਲਿਆ ਬੁਲਾ ਕੇ ਕੋਈ ਬਿਆਨ ਨੂੰ ਬੰਦਾ ਸਾਹਮਣੇ ਲਿਆ ਇੰਜ ਨਹੀਂ। ਆਹੋ ਸਾਹਮਣ ਬੰਦਾ ਆਹੋ ਮੁੱਕਰ ਜਾ ਮਹੀਨੇ ਬਾਅਦ ਇਕੱਠੇ ਕਰਕੇ ਲਿਲਾਂਗਾ ਮੇਰੀ ਕਿਹੜਾ ਵੇਲਨੇ ਚ ਵਾਪਸ ਸਾਹਮਣੇ ਕਿੰਨਾ ਘਾਟਾ। ਚੌਧਰੀ ਸਟਾਮ ਲਿਆ 100 ਵਾਲਾ ਪੰਜਾਬ ਬੈਂਕ ਚ ਭਾਵੇਂ ਲਿਆ 1200 ਵਾਲਾ ਹੁਣ ਪਤਾ ਹੀ ਕਰ ਸਟਾਮ ਲੈ ਕੇ ਆ ਇੰਜ ਦੇ ਹਾਂ ਕੱਲ ਤੱਕ ਤੇਰੇ ਕੋਲ ਟਾਈਮ ਹੀ ਜੇ ਕੱਲ ਆ ਗਿਆ ਤੇਰੇ ਸਿਆਣ ਗੁੱਠੇ ਤੇਰੇ ਸਿਆਣ ਗੁੱਠੇ ਹੋਣਗੇ ਤੇ ਕੁੱਕੜ ਦੇ ਵੀ ਸਿਆਣ ਗੁੱਠੇ ਹੋਣਗੇ। ਬਾਇਓਮੈਟ੍ਰਿਕ ਹੋਏਗੀ ਕੁੱਕੜ ਦੀ ਪੂਰੀ। ਠੀਕ ਹੈ ਆਹੋ ਬਹੁਤ ਹੀ ਤੂੰ ਤੇ ਮਹਿੰਗਾ ਹੋ ਗਿਆ। ਇਹ ਹੁਣ ਨਾਜੂ ਸਾਡੇ ਹੱਥਾਂ 'ਚ ਗਿਆ ਆ ਜੀ। ਸ਼ਿਕਾਰੀਆਂ ਦੇ ਹੱਥ ਲੱਗ ਗਿਆ ਨਾ। ਹੱਥ ਲੱਗ ਗਿਆ ਇਹ ਵਪਾਰੀਆਂ ਦੇ ਵਪਾਰੀ ਸ਼ਿਕਾਰੀ ਹੀ ਹੁੰਦਾ। ਅੱਛਾ ਵਪਾਰੀ ਜਿਹੜਾ ਨਾ ਉਹ ਸ਼ਿਕਾਰੀ ਹੀ ਹੁੰਦਾ। ਸ਼ਿਕਾਰੀ ਹੀ ਹੁੰਦਾ। ਸ਼ਿਕਾਰ ਲੱਭਦਾ ਸਸਤਾ ਲੱਭ ਜਿਆ ਵੇਖ ਲਾ 10 ਲੱਖ ਦਾ ਲੈ ਕੇ 2500 ਦਾ ਕਿੱਡੀ ਕਿੱਡੀ ਹਿਸਟਰੀ ਬਣ ਗਈ ਪਾਕਿਸਤਾਨ ਦੀ। 10 ਲੱਖ ਦਾ ਕੁੱਕੜ ਦੀ ਤੇ 50 ਰੁਪਏ ਬਿਆਨਾ ਦਿੱਤਾ। ਇਹ ਬੰਦੇ ਦੀ ਗੱਲ ਹੀ ਹੁੰਦੀ ਆ। ਜ਼ਬਾਨ ਗੱਲ ਹੁੰਦੀ ਸੀ ਫੇਰ ਬਿਆਨਾ ਘੱਟ ਫਿਰ ਬਿਆਨਾ ਦਿੱਤਾ। ਜ਼ਬਾਨ ਹੁੰਦੀ ਪੈਸੇ ਦੀ ਗੱਲ ਨਹੀਂ ਕਰਦੇ ਹਾਂ ਜ਼ਬਾਨ ਦੀ। ਜ਼ਬਾਨ ਹੋਈ ਬਾਬਾ ਜੀ। ਇਹ ਮੇਰਾ ਪੁੱਤਰ ਹੁਣ ਦੱਸੋ ਇਹਦਾ ਕੀ ਕਰਨਾ? ਕੀ ਕਰਨਾ ਦੱਸੋ? ਨਹੀਂ ਤਾਂ ਲੈਣਾ 25 ਸਿਆਣਾ ਬੰਦਾ ਬੁਲਾ ਚੱਲ ਇੱਧਰ ਆਓ ਭਾਈ ਸਾਹਿਬ। ਆਈ ਸਾਹਿਬ ਆ ਗਏ ਨੇ। ਤੂੰ ਬਿਆਨਾ ਮੈਨੂੰ ਇਹਨੇ ਲਿਆ ਮੇਰੇ ਕੋਲ ਬਿਆਨਾ ਚੂਚੇ ਦਾ 10 ਲੱਖ ਰੁਪਈਆ ਨੇ ਮੰਗਿਆ 1 ਰੁਪਈਆ ਵੀ ਨਹੀਂ ਛਡਾਇਆ 10 ਲੱਖ ਰੁਪਈਆ ਨੂੰ ਕਿਹਾ ਉਹਨੇ ਕਹਿੰਦਾ ਜੀ ਨਹੀਂ ਮੇਰਾ ਚੂਚਾ ਦੇ ਦਿਓ ਵਾਪਸ। 10 ਲੱਖ ਲੈਣਾ ਨਹੀਂ ਮੈਂ ਕਿਹਾ 2500 ਰੁਪਈਆ ਦੇ ਚੂਚਾ ਆਪਣਾ ਲੈ ਲੈ ਕਿਉਂਕਿ ਇਹ ਹੈ ਹੀ 2500 ਰੁਪਏ ਦਾ ਤੇ ਮੈਂ ਕਿੰਨਾ ਘਾਟਾ ਖਾਂਦੇ ਆ 10 ਲੱਖ ਦਾ ਲੈ ਕੇ ਮੈਂ 2500 ਦਾ ਦੇਣ ਦੇ 2500 ਦਾ ਵਾਪਸ ਦੇਣ ਡਿਆ ਨੇ। ਤੇ ਵੈਸੇ ਅਸੂਲ ਤੇ ਬਿਆਨਾ ਮੋੜਨ ਦਾ ਦੱਸੋ ਹਾਂ ਯਾਰ ਗੱਲ 11 ਗੁਣਾ ਮੋੜਨ ਦਾ 50 ਰੁਪਏ 100 ਮੋੜਦੇ ਬਿਆਨੇ ਬਿਆਨਾ ਨਹੀਂ ਇਦਾਂ ਕਰ ਬਿਆਨਾ ਮੋੜਦਾ ਹੁੰਦਾ। 20 ਦੀ ਬਿਆਨਾ ਨਹੀਂ ਸਾਡੀ ਮਰਜ਼ੀ ਸੀ ਲਈਏ ਨਾ ਲਈ ਅਸੀਂ ਤਾਂ ਇੰਨਾ ਘਾਟਾ ਖਾਦਾ ਅਸੀਂ ਕੈਸ਼ ਲੈਣੇ ਆ। 50 ਗੁਣਾ ਵੀ ਗਈਏ ਤੁਹਾਨੂੰ ਦੇਣਾ ਪੈਣਾ ਨਹੀਂ ਤੇ ਅਸੀਂ ਕੁੱਕੜ ਲੈ ਇਹ ਜਾਣਾ। ਬਿਆਨਾ ਨਹੀਂ ਮੋੜ ਰਿਹਾ ਆਪਣੀ ਗੱਲ ਤੋਂ ਨੱਸ ਰਿਹਾ ਹਾਂ ਇਹ 11 ਗੁਣਾ ਪੈਣਾ ਆ ਬੰਦੇ ਦੀ ਵੀ ਤਲਾਸ਼ੀ ਲਿਆ ਕਰਨੀ ਕਿਉਂਕਿ ਕੁੱਕੜ ਵਾਲਾ ਕੰਮ ਲੰਮਾ ਯਾਰ। ਕੁੱਕੜ ਦਾ ਸੌਦਾ ਨਹੀਂ ਹੋਣ ਡਿਆ। ਨਾ ਉਹ ਦਿੰਦੇ ਨਾ ਉਹ ਲੈਂਦਾ। ਚਲਿਏ ਡੇਰੇ ਵਾਲਾ ਆਪਣਾ ਸਮਾਨ ਚੁੱਕ ਲਿਆ। ਡੇਰੇ ਵਾਲਾ ਕਿੱਥੇ ਸਮਾਨ? ਹਾਂ ਭਾਈ ਬੈਗ ਵੀ ਆ ਗਿਆ ਡੇਰੇ ਵਾਲੇ ਦਾ। ਉਹਨੂੰ ਮੈਂ ਕਿਹਾ ਮੇਰਾ ਪੁੱਤਰ ਜੇ ਵਾਪਸ ਲੈਣੇ ਤੇ 2500 ਦੇ ਹੁਣੇ। ਚਲਿਏ ਵਾਪਸ ਹੋ ਗਿਆ। ਮੈਂ ਦੱਸਦਾ ਲਓ ਜੀ ਘੁੰਮਦੇ ਘਮਾਉਂਦੇ ਅਸੀਂ ਪਹੁੰਚ ਗਏ ਚਾਰ ਚੱਕ ਮੇਰੇ ਪਿੰਡ ਜੜਾਂ ਵਾਲਾ। ਇਹਦਾ ਹੋਰ ਨਾ 4 ਤੇ 12 ਲੱਖ ਦਾ 14 ਲੱਖ ਕਾਰੀ ਕਹਿੰਦਾ ਡੇਰਾ ਵੇਖਣਾ ਚਲਾ ਡੇਰੇ ਮੈਂ ਦੇ। ਕਿਹਾ ਜ਼ੇਬੀ ਦਾ ਡੇਰਾ ਵੇਖੀ ਅਸੀਂ ਵੀ ਸਟਾਰਟ ਕਰਨਾ ਏ ਕੋਈ ਹਿਸਾਬ ਕਿਤਾਬ ਲਾਈਏ। ਉਹ ਵੇ ਤੁਸੀਂ ਵੀ ਮੋਟਰਵੇ ਦੇ ਕੋਲ ਹੋ ਤੇ ਅਸੀਂ ਵੀ ਮੋਟਰਵੇ ਦੇ ਕੋਲ ਆ। ਤੂੰ ਵਿਊ ਕਾਪੀ ਕੀਤਾ ਮੋਟਰਵੇ ਦੇ ਨਾਲ। ਬਸ ਵੇਖ ਲਾ ਕਰ ਲਿਆ ਕਾਪੀ। ਇਹ ਸਾਨੂੰ ਕਾਪੀ ਕਰਦਾ
ਉਹਨੇ ਕਿਹਾ ਰੁਪਏ ਤੇ ਰਹਿੰਦੇ ਇੱਧਰ ਦੀ ਆ ਚੋਰੀ ਮਾਸ਼ਾਅੱਲਾ ਜੀ ਸੋਹਣਾ ਬਣਿਆ ਆ ਜਾ ਚੋਰੀ ਆ ਜਾ ਇਹ ਸਾਰਾ ਦਿਮਾਗ ਨਾਲ ਕੀਤਾ ਚੋਰੀ ਸਾਡਾ ਮੱਝਾਂ ਤੋਂ ਟਾਈਮ ਨਹੀਂ ਸੀ ਨਾ ਲੱਗਦਾ ਨਹੀਂ ਇਹਦੇ ਤੋਂ ਬਣਵਾ ਲੈਣਾ ਸੀ ਆ ਚੋਰੀ ਆਈ ਉਹ 30 ਬਾਈ 30 ਦਾ ਹਾਲ ਉਹ ਪਿੱਛੇ 3 ਕਮਰੇ ਨੇ ਇਹ ਹਾਲ ਹੈ ਕਿ ਹਾਲ ਨੇ ਹਾਲ ਵੱਡਾ ਖੁੱਲਾ ਵੀ ਜਦੋਂ ਵੀ ਵਕਾਰ ਭਿੰਡਰ ਦੇ ਫੈਨ ਫਾਲੋਅਰ ਆਉਣ ਇੱਥੇ ਸਾਰੇ ਪੂਰੇ ਆ ਜਾਣ ਚਾਲੀ ਦੀ ਗੱਲ ਕਰਦੇ ਆ ਜਾਲੀ ਇਹ ਉਧਰੋਂ ਆਈ ਹੈ ਡਿਜ਼ਾਈਨ ਉਧਰ ਦਾ ਵਾ ਇਹ ਡਿਜ਼ਾਈਨ ਉਧਰ ਦਾ ਤਾਂ ਫਰਮਾ ਬਣਵਾਇਆ ਲੱਗਣੀ ਕਿੱਥੇ ਆ ਬਹੁਤ ਵਧੀਆ ਲੱਗਣੀ ਕਿੱਥੇ ਇਹ ਉੱਤੇ ਲੱਗਣੀ 4 ਦੀਵਾਰੀ 'ਚ ਲੱਗਣੀ ਆ ਜਾਓ ਇੱਧਰ ਨੂੰ ਕਿਉਂ ਚੋਰ ਸਾਹਿਬ ਠੀਕ ਹੈ ਡੇਰਾ ਬਹੁਤ ਸੋਹਣਾ ਮਾਸ਼ਾਅੱਲਾ ਆ ਅੱਗੇ ਸਾਰਾ ਆਪਣਾ ਲਾਨ ਬਣ ਜਾਏਗਾ ਪਾਰਕਿੰਗ ਬਣ ਜਾਏਗੀ ਵਧੀਆ ਹਾਂ ਬਹੁਤ ਵਧੀਆ ਸੋਹਣਾ ਰੱਬ ਸਲਾਮਤ ਰੱਖੇ ਥੈਂਕ ਯੂ ਗੱਲ ਲੱਗਿਆ ਕਰਨੀ ਭਰਾ ਹਾਂ ਨਹੀਂ ਇਨਸ਼ਾਅੱਲਾ ਆ ਸਰਵਿਸ ਰੋਡ ਜਾ ਰਿਹਾ ਸਿੱਧਾ ਹਾਂਜੀ ਮੋਟਰਵੇ ਦੇ ਨਾਲ ਨਾਲ ਡੇਰੇ ਨੂੰ ਜਾਂਦਾ ਸਿੱਧਾ ਤੇਰੇ ਡੇਰੇ ਵੱਲ ਜਾਣਾ ਜੀ ਚੋਰ ਸਾਹਿਬ ਦੇ ਇੱਥੋਂ 15 ਜਾਂ 25 ਕਿਲੋਮੀਟਰ ਹੈ ਇੱਥੋਂ ਹਾਂ ਚਲੋ ਖਿੱਚ ਲੈਣੇ ਫੋਟੋ ਅਸੀਂ ਖਿੱਚ ਲਈ ਹੁਣ ਫੋਟੋ ਤੇ ਥੈਂਕ ਯੂ ਤੁਹਾਡਾ ਥੈਂਕ ਯੂ ਤੇਰਾ ਭਰਾ ਨਾ ਤੁਹਾਡਾ ਥੈਂਕ ਯੂ ਫੇਰ ਹੁੰਦੀਆਂ ਮੁਲਾਕਾਤਾਂ ਹਾਂ ਠੀਕ ਹੈ ਇਨਸ਼ਾਅੱਲਾ ਜੁਮੇ ਦਾ ਡਨ ਇਨਸ਼ਾਅੱਲਾ ਜੁਮੇ ਵਾਲੇ ਦਿਨ ਮਿਲਦੇ ਆ ਸਾਡੇ ਡੇਰੇ ਜੁਮੇ ਦਾ ਡਨ ਇਨਸ਼ਾਅੱਲਾ ਵਕਾਰ ਭਿੰਡਰ ਦੇ ਡੇਰੇ ਠੀਕ ਆ ਅੰਜਮ ਗਿੱਲ ਅੱਜ ਜੁਮਾ ਹੈ ਅਗਲੇ ਜੁਮੇ ਓਕੇ ਡਨ ਹੋ ਗਿਆ ਡੇਰੇ ਵਾਲਾ ਸਾਹਿਬ ਸਰ ਥੈਂਕ ਯੂ ਵਲੋਗੋ ਵਲਾਗੀ ਹੋ ਗਿਆ ਛਿਤਰੋ ਛਿਤਰੀ ਚਿਤਰੋ ਚਿਤਰੀ ਨਾ ਹੋ ਜੀ ਸਰਦਾਰ ਜੀ ਚਲੋ ਅੱਜ ਦਾ ਵਲੋਗ ਦਾ ਐਂਡ ਹੋ ਗਿਆ ਮੈਂ ਕਿਹਾ ਸਰਦਾਰ ਜੀ ਅੱਜ ਦੇ ਵਲੋਗ ਦਾ ਹੋ ਗਿਆ ਐਂਡ ਓਕੇ ਠੀਕ ਹੈ ਤੇ ਲਾਹੌਰ ਜਾਣਾ ਸੀ ਲਾਹੌਰ ਜਾਣਾ ਚਲੋ ਠੀਕ ਹੈ ਓਕੇ ਓਕੇ ਠੀਕ ਹੈ ਓਕੇ ਜੀ ਧੰਨਵਾਦ ਜੀ ਜਿਉਂਦੇ ਵਸਦੇ ਰਹੋ ਤੁਸੀਂ ਸਾਰੇ ਵੀ ਵੇਖਣ ਵਾਲੇ ਵੀ ਤੇ ਸੁਣਨ ਵਾਲੇ ਵੀ ਤੇ ਲਵ ਯੂ ਲਵ ਯੂ ਅੱਲਾ ਦੇ ਵਾਲੇ ਅੱਲਾ ਦੇ ਵਾਲੇ